ਪੰਜਾਬੀ ਰੇਡੀਓ ਯੁਵਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਕੀ ਕੁਛ ਹੋ ਰਿਹਾ, ਅਖਬਾਰਾਂ ਦੀਆਂ ਸੁਰਖੀਆਂ ਜਿਹੜੀਆਂ ਉਹ ਕੀ ਕਹਿੰਦੀਆਂ ਨੇ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਭ ਨੂੰ ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਪਹਿਲੀ ਖਬਰ ਕਰਦੇ ਹਾਂ ਕਿ ਰੌਲਾ ਪੈਣ ਤੋਂ ਬਾਅਦ ਸੁਰੇਸ਼ ਨੇ ਉਮਰ ਭਰ ਲਈ ਮਿਲੀ ਓਲੰਪਿਕ ਸੰਘ ਦੀ ਪ੍ਰਧਾਨਗੀ ਛੱਡ ਦਿੱਤੀ। ਇਹ ਛੱਡੀ ਨਹੀਂ, ਯਾਨੀ ਛੱਡਣੀ ਪਈ ਆ। ਕਈ ਵਾਰ ਮੇਲੇ 'ਚ ਚੀਜ਼ ਪਸੰਦ ਆ ਜਾਂਦੀ ਹੈ, ਪਰ ਹਾਂ ਜੇਬ ਸਾਥ ਨਹੀਂ ਦਿੰਦੀ, ਉਹ ਮਜਬੂਰੀ 'ਚ ਛੱਡਣੀ ਪੈਂਦੀ ਪਸੰਦ ਕਰਕੇ। ਉਹੀ ਹਾਲ ਹੋਇਆ ਸੁਰੇਸ਼ ਕਲਮਾਡੀ ਦਾ। ਇਹ ਮਜਬੂਰੀ ਦੇ ਵਿੱਚ ਇਹਨੂੰ ਭਾਰਤੀ ਓਲੰਪਿਕ ਸੰਘ ਦੀ ਲਾਈਫ ਟਾਈਮ ਵੈਲਿਡਿਟੀ ਜਿਹੜੀ ਮਿਲੀ ਸੀ ਪ੍ਰਧਾਨਗੀ ਦੀ, ਉਹ ਛੱਡਣੀ ਪਈ। ਰੌਲਾ ਬਹੁਤ ਜ਼ੋਰਾਂ ਨਾਲ ਪਿਆ। ਉਹਦਾ ਕਾਰਨ ਇਹ ਸੀਗਾ ਕਿ ਸੁਰੇਸ਼ ਕਲਮਾਡੀ ਤੇ ਮੁਕੱਦਮਾ ਚੱਲਦਾ ਕਾਮਨਵੈਲਥ ਗੇਮਸ ਘੁਟਾਲੇ ਦਾ। ਕਾਮਨਵੈਲਥ ਗੇਮਸ ਘੁਟਾਲਾ ਹੈ ਜਿਹੜਾ ਬਹੁਤ ਵੱਡਾ ਘੁਟਾਲਾ ਹੈ, 70,000 ਕਰੋੜ ਦਾ ਘੁਟਾਲਾ। ਉਹਦੇ 'ਚ ਮੁੱਖ ਦੋਸ਼ੀਆਂ 'ਚੋਂ ਇਹ ਬੰਦਾ ਸ਼ਾਮਲ ਆ। ਹੁਣ ਏਡੇ ਵੱਡੇ ਜਿਹੜਾ ਵਿਵਾਦਤ ਸ਼ਖਸ ਨੂੰ ਇਹੋ ਜਿਹੇ ਅਹੁਦੇ ਤੇ ਤਾਂ ਉਮਰ ਲਈ ਬਿਠਾ ਦੇਣਾ, ਉਹ ਕਿਤੇ ਨਾ ਕਿਤੇ ਰੌਲੇ ਦਾ ਕੇਂਦਰ ਬਿੰਦੂ ਤੇ ਬਣੇਗਾ। ਦੂਜੇ ਪਾਸੇ ਨਾਲ ਹੀ ਅਵੇ ਚੌਟਾਲਾ ਨੂੰ ਇਹਨਾਂ ਨੇ ਥਾਪ ਦਿੱਤਾ। ਅਵੇ ਚੌਟਾਲਾ ਜਿਹੜਾ ਉਹ ਵੀ ਇਸੇ ਤਰ੍ਹਾਂ ਦਾ ਹੀ ਸਲਾਘਿਆ, ਉਹਦੇ ਤੇ ਵੀ ਇਹੋ ਜਿਹੇ ਮਾਮਲੇ ਚੱਲਦੇ ਆ। ਦੋਨਾਂ ਨੂੰ ਤਾਂ ਉਮਰ ਲਈ ਇਹਨਾਂ ਨੇ ਪ੍ਰਧਾਨ ਬਣਾਤਾ ਭਾਰਤੀ ਓਲੰਪਿਕ ਸੰਘ ਨੇ। ਜਦੋਂ ਬਣਾ ਦਿੱਤਾ ਤੇ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਕ੍ਰਿਟੀਸਾਈਜ਼ ਕੀਤਾ ਗਿਆ ਭਾਰਤੀ ਓਲੰਪਿਕ ਸੰਘ ਨੂੰ ਕਿ ਇਹਨਾਂ ਨੇ ਬੜਾ ਗਲਤ ਫੈਸਲਾ ਕੀਤਾ। ਇੱਥੋਂ ਤੱਕ ਕਿ ਕੇਂਦਰ ਦੀ ਗੌਰਮੈਂਟ ਹੈ ਜਿਹੜੀ, ਉਹ ਵੀ ਵਿਰੋਧ ਵਿੱਚ ਖੜ ਗਈ। ਅੱਜ ਵੈਂਕਈਆ ਨਾਇਡੂ ਅਤੇ ਉਸ ਤੋਂ ਬਾਅਦ ਜਿਹੜਾ ਖੇਡ ਮੰਤਰੀ ਪਿਊਸ਼ ਗੋਇਲ, ਉਹਨਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਜੇ ਇਹਨਾਂ ਨੇ ਇਹਨਾਂ ਨੂੰ ਗੱਡੀਓ ਨਾ ਲਾਇਆ, ਅਸੀਂ ਇਹਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਾਂਗੇ। ਉਸ ਤੋਂ ਬਾਅਦ ਹੀ ਫਿਰ ਸੁਰੇਸ਼ ਕਲਮਾਡੀ ਹੈ ਜਿਹੜਾ ਉਹ ਸਾਹਮਣੇ ਆਇਆ। ਉਹਨੇ ਆਪਣੀ ਸਫਾਈ ਜੀ ਰੱਖ ਦਿੱਤੀ ਕਿ ਮੈਂ ਇਸ ਸੌਦੇ ਨੂੰ ਨਹੀਂ ਲੈਣਾ ਚਾਹੁੰਦਾ ਜੀ, ਮੈਂ ਆਪ ਹੀ ਛੱਡਦਾ। ਪਰ ਪਹਿਲਾਂ ਉਹ ਛੱਡਣਾ ਨਹੀਂ ਸੀ ਚਾਹੁੰਦਾ। ਛੱਡਣਾ ਇਸ ਕਰਕੇ ਨਹੀਂ ਸੀ ਚਾਹੁੰਦਾ ਕਿਉਂਕਿ ਇਸ ਅਹੁਦੇ ਤੇ ਬਹਿ ਕੇ ਬਹੁਤ ਸਾਰੇ ਬੰਦੇ ਜਿਹੜੇ ਤਰ ਗਏ ਆ। ਹੁਣ ਮਸਲਾ ਜਿਹੜਾ ਉਹ ਇਸ ਕਰਕੇ ਜ਼ਿਆਦਾ ਇਸ ਸਮੇਂ ਚਿੰਤਾ ਦਾ ਵਿਸ਼ਾ, ਇਸ ਸਮੇਂ ਜ਼ਿਆਦਾ ਚਰਚਾ ਦਾ ਵਿਸ਼ਾ ਇਸ ਕਰਕੇ ਆ ਕਿਉਂਕਿ ਭਾਰਤੀ ਓਲੰਪਿਕ ਸੰਘ ਉਹਨੇ ਇੱਕ ਪਰੰਪਰਾ ਤੋਰੀ ਹੈ। ਪਰੰਪਰਾਗਤ ਢੰਗ ਦੇ ਨਾਲ ਉਹ ਉਹਨਾਂ ਲੋਕਾਂ ਨੂੰ ਤਾਂ ਉਮਰ ਲਈ ਪ੍ਰਧਾਨਗੀ ਦੇ ਦਿੰਦੀ ਹੈ ਜਿਹੜੇ ਸਾਬਕਾ ਪ੍ਰਧਾਨ ਹੁੰਦੇ ਆ। ਇਸੇ ਸ਼੍ਰੇਣੀ ਦੇ ਵਿੱਚ ਅਵੇ ਚੌਟਾਲਾ ਤੇ ਸੁਰੇਸ਼ ਕਲਮਾਡੀ ਸੀਗੇ। ਔਰ ਇਸ ਤੋਂ ਇਲਾਵਾ ਇੱਕ ਹੋਰ ਆ, ਮੇਰੇ ਖਿਆਲ ਦੇ ਨਾਲ ਵਿਜੇ ਕੁਮਾਰ ਸੀਗਾ ਉਹਦਾ ਨਾਂ, ਉਹਨੂੰ ਵੀ ਪਹਿਲਾਂ ਇਹਨਾਂ ਨੇ ਲਾਈਫ ਟਾਈਮ ਲਈ ਪ੍ਰਧਾਨ ਬਣਾਇਆ। ਇਹ ਨਹੀਂ, ਪਿਛਲੀ ਵਾਰੀ ਸੁਰੇਸ਼ ਕਲਮਾਡੀ ਨੂੰ 2015 ਦੇ ਵਿੱਚ ਭਾਰਤੀ ਐਥਲੀਟ ਸੰਘ ਦਾ ਉਹਦਾ ਵੀ ਮੁਖੀ ਬਣਾ ਦਿੱਤਾ ਗਿਆ ਸੀ ਲਾਈਫ ਟਾਈਮ। ਉਦੋਂ ਰੌਲਾ ਘੱਟ ਪਿਆ, ਪਰ ਇਸ ਵਾਰੀ ਰੌਲਾ ਜ਼ਿਆਦਾ ਪਿਆ ਮੀਡੀਆ ਕਰਕੇ, ਇਸ ਕਰਕੇ ਇਹਨਾਂ ਨੂੰ ਚੁੱਕਣਾ ਪਿਆ। ਪਰ ਭਾਰਤੀ ਓਲੰਪਿਕ ਸੰਘ ਕਰਦਾ ਕੀ ਪਿਆ, ਜਦੋਂ 2012 'ਚ ਇਹਨਾਂ ਨੇ ਚੌਟਾਲੇ ਨੂੰ ਭਾਰਤੀ ਓਲੰਪਿਕ ਸੰਘ ਦਾ ਪ੍ਰਧਾਨ ਬਣਾਇਆ ਸੀ ਤੇ ਉਦੋਂ ਜਿਹੜੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ ਉਹਨੇ ਭਾਰਤੀ ਓਲੰਪਿਕ ਸੰਘ ਨੂੰ ਭੰਗ ਕਰ ਦਿੱਤਾ ਸੀ, ਇਹਨਾਂ ਨੂੰ ਬਰਖਾਸਤ ਕਰ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਪਹਿਲਾਂ ਇਹ ਅਹੁਦੇ ਤੋਂ ਇਹਨੂੰ ਹਟਾਓ, ਫਿਰ ਉਸ ਤੋਂ ਬਾਅਦ ਅਸੀਂ ਤੁਹਾਡੀ ਜਿਹੜੀ ਬਰਖਾਸਤਗੀ ਹੈ ਬਹਾਲ ਕਰਾਂਗੇ। ਫਿਰ ਹਾਰ ਕੇ ਇਹਨਾਂ ਨੇ ਇਹਨੂੰ ਅਹੁਦੇ ਤੋਂ ਲਾਇਆ ਸੀ ਤੇ ਤਾਂ ਜਾ ਕੇ ਕਿਤੇ ਬਹਾਲ ਹੋਏ ਸੀ। ਦੇਖੋ, ਇਸ ਤਰੀਕੇ ਦੀਆਂ ਜਿਹੜੀਆਂ ਵਿਵਾਦਤ ਚੀਜ਼ਾਂ ਨੇ ਜਿਨ੍ਹਾਂ ਚੋਂ ਲੰਘ ਚੁੱਕੇ, ਗੁਜ਼ਰ ਚੁੱਕੇ ਆ, ਉਹ ਜਾਣ ਕੇ ਫਿਰ ਛੇੜੀ ਜਾਂਦੇ। ਇਹਦਾ ਮਤਲਬ ਹੈ ਕਿ ਦਾਲ 'ਚ ਕਿਤੇ ਕਾਲਾ ਹੈ। ਜਾਂ ਤਾਂ ਇਹਨਾਂ ਨੂੰ ਕਲਮਾਡੀ ਵਰਗੇ ਬੰਦੇ, ਚੌਟਾਲੇ ਵਰਗੇ ਬੰਦੇ ਚਾਹੀਦੇ ਆ ਜਿਹੜੇ ਕੰਮ ਚੰਗੀ ਤਰ੍ਹਾਂ ਜਾਣਦੇ ਆ, ਗੱਡੀ ਕਿਸ ਤਰ੍ਹਾਂ ਚਲਾਉਣੀ ਆ, ਕਿਸ ਤਰ੍ਹਾਂ ਗੱਡੀ ਦੇ ਗੇੜੇ ਲਾ ਕੇ ਕਮਾਈ ਕਰਨੀ ਆ, ਉਹ ਸਾਰਾ ਕੁਛ ਕਿਸ ਤਰ੍ਹਾਂ ਜਿਹੜੇ ਜਾਣਦੇ ਡਰਾਈਵ ਕਰਨੇ, ਉਹ ਗੁਣ ਉਹਨਾਂ ਤੋਂ ਲੈਣਾ ਚਾਹੁੰਦੇ ਆ। ਤਾਂ ਕਰਕੇ ਉਹਨਾਂ ਨੂੰ ਵਾਰ-ਵਾਰ ਉੱਥੇ ਫੇਰ ਗੱਡੀਆਂ ਤੇ ਬੁਲਾ ਰਹੇ ਆ। ਤੇ ਜਾਂ ਫਿਰ ਇਹਨਾਂ ਦੇ ਕੋਲ ਇਹੋ ਜਿਹੇ ਲੋਕਾਂ ਦਾ ਕੋਈ ਬਦਲ ਹੀ ਹੈ ਨਹੀਂ ਕਿ ਇਹਨਾਂ ਤੋਂ ਕੋਈ ਸਿਆਣਾ ਇਸ ਮੁਲਕ ਦੇ ਵਿੱਚ ਹੋਵੇ। ਇਸ ਕਰਕੇ ਆਸ਼ਚਰਜ ਵਾਲੀ ਗੱਲ ਆ ਕਿ ਅਵੇ ਚੌਟਾਲਾ ਤੇ ਸੁਰੇਸ਼ ਕਲਮਾਡੀ ਜਿਹੜੇ ਦੋਵੇਂ ਵਿਵਾਦਤ ਚਿਹਰੇ ਆ, ਉਹ ਭਾਰਤੀ ਓਲੰਪਿਕ ਸੰਘ ਨੇ ਇੱਥੇ ਬਿਠਾ ਕੇ ਤੇ ਆਪਣੇ ਸੰਘ ਦੇ ਵਿੱਚ ਗੂਠਾ ਆਪ ਹੀ ਦਬਾ ਲਿਆ। ਹੁਣ ਇਹਨਾਂ ਦੋਹਾਂ ਦੀ ਜਿਹੜੀ ਮੇਰੇ ਖਿਆਲ ਦੇ ਨਾਲ ਬਹੁਤ ਲੱਥੀ ਲਾਈ ਵੀ ਹੋਈ ਆ। ਬਹੁਤ ਓਲੰਪਿਕ ਸੰਘ ਨੇ ਵੀ ਕਿਤੇ ਨਾ ਕਿਤੇ ਘਾਟਾ ਖਾਧਾ, ਬੜੀ ਬਦਨਾਮੀ ਖੱਟੀ ਹੈ। ਹੁਣ ਛੁੱਟੀ ਹੋ ਗਈ ਹੈ। ਪਰ ਸੁਰੇਸ਼ ਕਲਮਾਡੀ ਬਾਰੇ ਤੇ ਜੇ ਕਹੀਏ, ਉਹ ਤੇ ਇਸ ਸਮੇਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਹੋਏਗਾ ਕਿ ਉਹਦੇ ਦੋਸਤ ਸ਼ਾਇਦ ਉਹਨੂੰ ਦਿਲਾਸਾ ਦੇ ਰਹੇ ਹੋਣਗੇ ਕਿ ਕੋਈ ਗੱਲ ਨਹੀਂ ਕਲਮਾਡੀ ਸਾਹਿਬ, ਜੇ ਥੋੜਾ ਜਿਹਾ ਜ਼ੋਰ ਆਪਾਂ ਅਗਲੀ ਵਾਰੀ ਹੋਰ ਲਾਤਾ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਅਸੀਂ ਅਗਲੇ ਜਨਮ ਲਈ ਵੀ ਪ੍ਰਧਾਨ ਬਣ ਜਾਈਏ, ਕਿਉਂਕਿ ਇੱਥੇ ਸਭ ਕੁਛ ਹੈ ਜਿਹੜਾ ਸੰਭਵ ਹੈ।
ਬਿਲਕੁਲ ਜੀ, ਉਮਰ ਭਰ ਲਈ ਮਿਲਦਾ ਆ ਸਾਰਾ ਕੁਛ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਭਾਰਤ ਸਰਕਾਰ ਨੇ ਇੱਕ ਨਵਾਂ ਆਰਡੀਨੈਂਸ ਲਿਆਂਦਾ ਕਿ ਜਿਹੜੇ ਪੁਰਾਣੇ ਨੋਟ ਆ ਉਹਦੇ ਮਿਲਣ ਤੇ ਹੋਵੇਗੀ ਸਜ਼ਾ। ਜੀ ਇਹ ਆਰਡੀਨੈਂਸ ਵਾਲਾ ਵੀ ਇਹਨਾਂ ਨੇ ਹੁਣ ਨਵਾਂ ਹੀ ਤਮਾਸ਼ਾ ਜਿਹੜਾ ਹੈ ਉਹ ਬਣਾਇਆ ਹੋਇਆ। ਜਦੋਂ ਵੀ ਪਹਿਲੇ ਆਰਡੀਨੈਂਸ ਲੈ ਜਾਂਦੇ ਰਾਸ਼ਟਰਪਤੀ ਕੋਲ ਜਾ ਕੇ ਰੱਖ ਦਿੰਦੇ, ਰਾਸ਼ਟਰਪਤੀ ਸਾਹਿਬ ਇਹਦੇ ਤੇ ਦਸਤਖਤ ਕਰ ਦਿਓ, ਦਸਤਖਤ ਕਰਾ ਕੇ ਤੇ ਲੈ ਆਉਂਦੇ ਆ। ਪਿੱਛੇ ਜੇ ਰਾਸ਼ਟਰਪਤੀ ਨੇ ਇਸੇ ਪਰੰਪਰਾ ਨੂੰ ਉਹਨਾਂ ਨੇ ਬਹੁਤ ਗੰਭੀਰਤਾ ਨਾਲ ਲੈ ਕੇ ਕਿਹਾ ਸੀਗਾ ਕਿ ਇਹ ਤੁਸੀਂ ਗਲਤ ਰੀਤ ਪਾ ਰਹੇ ਹੋ ਕਿ ਕੋਈ ਵੀ ਬਿੱਲ ਹੈ ਜਿਹੜਾ ਤੁਸੀਂ ਲੋਕ ਸਭਾ ਰਾਜ ਸਭਾ ਦੇ ਵਿੱਚ ਲਿਜਾਣ ਦੀ ਥਾਂ ਤੇ ਸਿੱਧਾ ਆਰਡੀਨੈਂਸ ਦੇ ਰੂਪ ਦੇ ਵਿੱਚ ਇੱਥੇ ਲੈ ਆਉਂਦੇ ਹੋ ਕਿ ਆਰਡੀਨੈਂਸ ਹੈ ਜੀ ਜਿਹੜਾ ਇਹਨੂੰ ਪਾਸ ਕਰ ਦਿਓ। ਹੁਣ ਆਰਡੀਨੈਂਸ ਜਿਹੜੇ ਆ ਉਹ ਇਹਨਾਂ ਨੇ ਧੜਾ ਧੜ ਖੜੇ ਰਾਸ਼ਟਰਪਤੀ ਦੇ ਕੋਲ ਜਦੋਂ ਖਾਸ ਤੌਰ ਤੇ ਇਹਨਾਂ ਦੀ ਸਰਕਾਰ ਬਣੀ ਹੈ 2014 ਦੇ ਵਿੱਚ। ਉਸ ਤੋਂ ਬਾਅਦ ਤੇ ਜਿਹੜੇ 6 ਮਹੀਨੇ ਆਏ ਪਹਿਲੇ ਉੱਤੇ ਤੇ ਮੇਰੇ ਖਿਆਲ ਦੇ ਨਾਲ ਦਰਜਨ ਦੇ ਕਰੀਬ ਆਰਡੀਨੈਂਸ ਲੈ ਗਏ ਸਨ ਰਾਸ਼ਟਰਪਤੀ ਕੋਲ। ਉਦੋਂ ਉਹਨਾਂ ਨੇ ਚੁੱਪ ਕਰ ਦਿੱਤੇ ਕਿ ਚਲੋ ਨਵੀਂ ਸਰਕਾਰ ਆ। ਪਰ ਇਹ ਸਿਲਸਿਲਾ ਬਾਅਦ ਦੇ ਵਿੱਚ ਵੀ ਜਾਰੀ ਰਿਹਾ। ਉਹਦਾ ਕਾਰਨ ਹੈ ਕਿ ਰਾਜ ਸਭਾ ਦੇ ਵਿੱਚ ਮਾਈਨੋਰਿਟੀ ਦੇ ਅੰਦਰ ਆ, ਉੱਥੇ ਇਹਨਾਂ ਦੀ ਘੱਟ ਗਿਣਤੀ ਹੈ। ਉੱਥੇ ਡਰਦੇ ਆ ਕਿ ਸਾਡਾ ਜਿਹੜਾ ਕੋਈ ਵੀ ਇਸ ਤਰ੍ਹਾਂ ਦਾ ਮਸੌਦਾ ਹੈ ਉਹ ਮੂੰਹ ਦੇ ਮੂੰਹ ਨਾਲ ਡਿੱਗ ਪਵੇ। ਇਸ ਕਰਕੇ ਇਹ ਆਰਡੀਨੈਂਸ ਦਾ ਜਿਹੜਾ ਕਹਿ ਲਈ ਕਿ ਬਾਈਪਾਸ ਇਹਨਾਂ ਨੇ ਬਣਾਇਆ ਹੋਇਆ ਸਿੱਧੇ ਰੂਪ ਦੇ ਵਿੱਚ ਉੱਥੇ ਲੈ ਜਾਂਦੇ। ਅੱਜ ਵੀ ਆਰਡੀਨੈਂਸ ਹੀ ਕਢਿਆ ਇਹਨਾਂ ਨੇ, ਕਿਉਂਕਿ ਤੁਸੀਂ ਆਪ ਹੀ ਸੋਚੋ ਜੇ ਨੋਟਬੰਦੀ ਨਾਲ ਜੁੜਿਆ ਇਹ ਫੈਸਲਾ ਇਹਨਾਂ ਨੇ ਲੋਕ ਸਭਾ ਤੋਂ ਚਲੋ ਠੀਕ ਆ ਲੰਘਾ ਵੀ ਲਿਆ ਹੁੰਦਾ, ਪਰ ਰਾਜ ਸਭਾ ਦੇ ਵਿੱਚ ਇਹਨਾਂ ਨੇ ਲੰਘਣ ਨਹੀਂ ਸੀ ਦੇਣਾ। ਜਿਹੜੇ ਵਿਰੋਧੀ ਧਿਰ ਲਾਮਬੰਦ ਹੋ ਕੇ ਇਹਨਾਂ ਦੇ ਵਿਰੋਧ ਦੇ ਵਿੱਚ ਖੜੇ, ਖਾਸ ਤੌਰ ਤੇ ਨੋਟਬੰਦੀ ਦੇ ਮੁੱਦੇ ਤੇ, ਉੱਥੇ ਅੜ ਜਾਣਾ ਸੀ। ਇਸ ਕਰਕੇ ਫਿਰ ਆਰਡੀਨੈਂਸ ਦਾ ਜਿਹੜਾ ਇਹ ਰਸਤਾ ਅਖਤਿਆਰ ਕੀਤਾ ਗਿਆ। ਪਰ ਇਸ ਆਰਡੀਨੈਂਸ ਦੇ ਵਿੱਚ ਜੋ ਕੁਝ ਹੋਣਾ ਨਜ਼ਰ ਆਇਆ, ਜੋ ਕੁਝ ਹੁਣ ਤੱਕ ਸਾਹਮਣੇ ਆਇਆ, ਉਹ ਇਹ ਆਇਆ ਕਿ 31 ਮਾਰਚ ਤੋਂ ਬਾਅਦ ਜੇਕਰ 10 ਨੋਟ ਹੈ ਜਿਹੜੇ 500 ਦੇ ਜਾਂ 1000 ਦੇ ਪੁਰਾਣੇ ਨੋਟ ਹੈ ਜਿਹੜੇ, ਜੇ ਕਿਸੇ ਕੋਲ ਬਰਾਮਦ ਹੋ ਜਾਂਦੇ ਆ ਤਾਂ ਫਿਰ ਉਹਦੇ ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾਏਗਾ। 4 ਸਾਲ ਦੀ ਸਜ਼ਾ ਵੀ ਜਿਹੜੀ ਹੈ ਉਹ ਵੀ ਹੋ ਸਕਦੀ ਹੈ, ਪਲੱਸ ਨਾਲ ਜੁਰਮਾਨਾ ਜਿਹੜਾ ਉਹ ਵੀ ਵੱਖਰੇ ਤੌਰ ਤੇ ਹੋ ਸਕਦਾ। ਦੋਵੇਂ ਵੀ ਕਿਸੇ ਸੂਰਤ 'ਚ ਹੋ ਸਕਦੇ। ਹਾਲਾਂਕਿ ਇਹ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਸਜ਼ਾਵਾਂ ਕਿਸ ਤਰ੍ਹਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ, ਕਿਹੜੀ ਅਥਾਰਟੀ ਹੈ ਜਿਹੜੀ ਉਹ ਇਹਨਾਂ ਨੂੰ ਲਾਗੂ ਕਰੇਗੀ। ਹਾਲੇ ਇਹ ਸਾਰੀਆਂ ਚੀਜ਼ਾਂ ਸਪਸ਼ਟ ਨਹੀਂ, ਪਰ ਆਰਡੀਨੈਂਸ ਦੇ ਵਿੱਚ ਇਹ ਚੀਜ਼ ਜ਼ਰੂਰ ਇਹਨਾਂ ਨੇ ਰੱਖ ਦਿੱਤੀ ਹੈ ਕਿ ਜੇ ਪੁਰਾਣੇ ਨੋਟ ਕਿਸੇ ਤੋਂ ਬਰਾਮਦ ਹੁੰਦੇ ਆ ਤੇ ਉਹਦੇ ਤੇ ਸਿੱਧੇ ਤੌਰ ਤੇ ਜਿਹੜੀ ਸਖਤ ਕਾਰਵਾਈ, ਸਜ਼ਾ ਜਾਂ ਜੁਰਮਾਨੇ ਦੇ ਰੂਪ ਦੇ ਵਿੱਚ ਅਮਲ 'ਚ ਲਿਆਂਦੀ ਜਾਏਗੀ। ਹੁਣ ਸਵਾਲ ਸਾਰਾ ਇਹ ਉੱਠਦਾ ਹੈ ਕਿ ਨੋਟ ਪੁਰਾਣੇ ਆ ਜਿਹੜੇ ਉਹ ਰਹਿ ਕਿਹਦੇ ਕੋਲ ਗਏ ਹੋਣੇ ਆ। ਇਮਾਨਦਾਰ ਬੰਦਾ ਜਾਂ ਮੱਧ ਵਰਗੀ ਬੰਦਾ ਜਾਂ ਨਿਮਨ ਵਰਗ ਦਾ ਬੰਦਾ ਹੈ ਜਿਹੜਾ, ਉਹ ਤੇ ਪੈਂਦੀ ਸੱਟੇ ਬੈਂਕ ਨੂੰ ਭੱਜਿਆ ਕਿ ਜਿਹੜੇ ਹੈਗੇ ਮਤਲਬ ਦੇ ਕੋਲ ਉਹ ਵਟਾ ਲਈਏ ਜਾਂ ਇਹਨਾਂ ਨੂੰ ਬੈਂਕਾਂ ਦੇ ਵਿੱਚ ਸੁੱਟ ਦਈਏ, ਬਚੀਏ ਪਰੇਸ਼ਾਨੀ ਤੋਂ। ਮੇਰੇ ਖਿਆਲ ਦੇ ਨਾਲ ਤੇ ਨੋਟ ਕਿਸੇ ਕੋਲ ਰਹਿ ਨਹੀਂ ਗਏ। ਜੇ ਉੜੇ ਥੋੜੇ ਕਿਸੇ ਕੋਲ ਰਹਿ ਗਏ ਆ, ਮਸਲਨ ਜੇ ਕੋਈ ਇੱਥੇ ਹੈ ਨਹੀਂ, ਕੋਈ ਬਾਹਰ ਗਿਆ, ਕਿਸੇ ਦੇਸ਼ ਦੇ ਵਿੱਚ ਕਿਸੇ ਨੂੰ ਮਿਲਣ ਗਿਆ ਜਾਂ ਅਸਥਾਈ ਰੂਪ ਦੇ ਵਿੱਚ ਘੁੰਮਣ ਫਿਰਨ ਗਿਆ, ਉਹਨੇ ਵਾਪਸ ਆਉਣਾ, ਉਹਦੇ ਕੋਲ ਤੇ ਸ਼ਾਇਦ ਕੋਈ ਪਏ ਹੁਣ। ਉਹ ਵੀ ਹਾਲੇ ਤੱਕ 31 ਮਾਰਚ ਜਿਹੜੀ ਆ ਕਾਫੀ ਦੂਰ ਪਈ ਹੈ। ਉਸ ਸੂਰਤ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਕਿ ਉਦੋਂ ਤੱਕ ਉਹ ਵੀ ਪੈਸਾ ਜਿਹੜਾ ਉਹ ਬੈਂਕਾਂ ਦੇ ਅੰਦਰ ਆ ਜਾਏਗਾ, ਕਿਉਂਕਿ RBI ਨੇ ਵਿਸ਼ੇਸ਼ ਕਾਊਂਟਰ ਹੈ ਜਿਹੜੇ ਉਹ ਖੋਲੇ 31 ਮਾਰਚ ਤੱਕ। ਪਰ ਇਹ ਸਮਝ ਤੋਂ ਪਰੇ ਕਿ ਐਡਾ ਸਖਤ ਕਾਨੂੰਨ ਹੈ ਜਿਹੜਾ ਲੈ ਆਂਦਾ, ਚਲੋ ਲੈ ਆਂਦਾ ਤੇ ਠੀਕ ਆ, ਪਰ ਇਹਦੇ ਵਿੱਚ ਕਈ ਵਾਰ ਹੁਣ ਇਹ ਵੀ ਸਾਨੂੰ ਕਿਸੇ ਸੁਣਨੇ ਮਿਲਦੇ ਆ ਕਿ ਫਲਾਨੀ ਥਾਂ ਤੇ ਭੁੱਕੀ ਇਹਨਾਂ ਨੇ ਆਪ ਹੀ ਰੱਖ ਦਿੱਤੀ ਤੇ ਆਪ ਹੀ ਕੇਸ ਪਾ ਦਿੱਤਾ। ਕਿਤੇ ਕੱਲ ਨੂੰ ਇਹ ਨਾ ਹੋਵੇ ਪੁਰਾਣੇ ਨੋਟ ਕਿਤੋਂ ਚੱਲਣ ਤੇ ਆ ਕੇ ਕਿਸੇ ਦੇ ਘਰੋਂ ਰੱਖ ਕੇ ਪੁਲਿਸ ਵਾਲੇ ਕਹਿੰਦੇ ਨੇ ਜੇ ਤੁਹਾਡੇ ਘਰੋਂ ਮਿਲਿਆ। ਇਹੋ ਜਿਹੇ ਕਿਸੇ ਤੋਂ ਡਰ ਲੱਗਦਾ ਹੈ। ਪਰ ਉਸ ਤਰ੍ਹਾਂ ਠੀਕ ਆ ਕਿ ਜਿਹੜੇ ਲੋਕ ਹਾਲੇ ਵੀ ਦੱਬ ਕੇ ਬੈਠੇ ਆ, ਹਾਲੇ ਵੀ ਸੱਪ ਬਣ ਕੇ ਪੁਰਾਣੇ ਖਜ਼ਾਨੇ ਤੇ ਬੈਠੇ ਆ ਕਿ ਕੋਈ ਵੇਲਾ ਆਊਗਾ ਜਦੋਂ ਆ 50 ਦਿਨ 100 ਦਿਨ 150 ਦਿਨ 200 ਦਿਨ ਪੂਰਾ ਹੋ ਜਾਏਗਾ ਤੇ ਪੁਰਾਣੀ ਕਰੰਸੀ ਫਿਰ ਜਿਹੜੀ ਚੱਲਣ ਚ ਆ ਜਾਏਗੀ। ਉਹਨਾਂ ਲੋਕਾਂ ਤੋਂ ਇਸ ਤਰ੍ਹਾਂ ਦਾ ਪੈਸਾ ਜਿਹੜਾ ਨਿਕਲਣਾ ਚਾਹੀਦਾ। ਪਰ ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਕਮੀ ਭਾਰਤ ਦੇ ਵਿੱਚੋਂ ਸਾਹਮਣੇ ਆ ਰਹੀ ਹੈ, ਉਹ ਆ ਰਹੀ ਹੈ ਟੈਕਸ ਪੇਅਰਸ ਦੇ ਮਾਮਲੇ ਦੇ ਵਿੱਚ। ਅੱਜ ਇੱਕ ਬਹੁਤ ਦਿਲਚਸਪ ਅੰਕੜਾ ਜਿਹੜਾ ਉਹ ਬਾਹਰ ਆਇਆ, ਉਹ ਇਹ ਆਇਆ ਹੈ ਕਿ 10 ਲੱਖ ਦੀ ਸਲੈਬ ਵਾਲੇ ਜਿਹੜੇ ਟੈਕਸ ਪੇਅਰਸ ਆ ਉਹ ਮਾਤਰ ਹੈ 16,40,000 ਤੇ ਇੱਕ ਸਾਲ ਦੇ ਵਿੱਚ ਜਿੱਥੇ 16,40,000 ਕਰਦਾਤਾ ਜਿਹੜਾ ਸਾਹਮਣੇ ਆਇਆ, ਉਸ ਮੁਲਕ ਦੇ ਵਿੱਚ 27 ਲੱਖ ਕਾਰਾਂ ਜਿਹੜੀਆਂ ਇੱਕ ਸਾਲ ਦੇ ਵਿੱਚ ਵਿਕਦੀਆਂ ਤੇ ਜਿਹਦੇ ਚੋਂ 25-30% ਉਹ ਕਾਰਾਂ ਹੈ ਜਿਨ੍ਹਾਂ ਦੀ ਕੀਮਤ 25 ਲੱਖ ਤੋਂ ਸ਼ੁਰੂ ਹੁੰਦੀ ਹੈ, ਜਿਹੜੀਆਂ ਲਗਜ਼ਰੀ ਕਾਰਾਂ ਨੇ, ਜਿਹੜੀਆਂ ਬਹੁਤ ਮਹਿੰਗੀਆਂ ਕਾਰਾਂ ਨੇ। ਸੋ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ, ਕਿਉਂਕਿ ਜਦ ਤੱਕ ਤੁਸੀਂ ਇਮਾਨਦਾਰ ਟੈਕਸ ਪ੍ਰਣਾਲੀ ਹੋਂਦ 'ਚ ਨਹੀਂ ਲਿਆਉਂਦੇ, ਮੇਰੇ ਖਿਆਲ ਦੇ ਨਾਲ ਇਹ ਢਾਂਚਾ ਸੂਤ ਨਹੀਂ ਆਉਣਾ। ਉਹਦੇ ਲਈ ਸਭ ਤੋਂ ਜ਼ਰੂਰੀ ਇਹ ਆ
ਕਿ ਤੁਸੀਂ ਜਿਹੜੇ ਲੋਕ ਹਾਲੇ ਤੱਕ ਟੈਕਸ ਦੇਣਾ ਗਿਝੇ ਨਹੀਂ, ਉਹਨਾਂ ਲਈ ਇਹੋ ਜਿਹਾ ਪ੍ਰਬੰਧ, ਇਹੋ ਜਿਹਾ ਢਾਂਚਾ ਵਿਕਸਿਤ ਕਰੋ ਕਿ ਆਪਣੇ ਆਪ ਅੱਗੇ ਆ ਕੇ ਆਉਣ ਕਿ ਭਾਈ ਹਾਂ ਠੀਕ ਆ, ਆਹ ਸਾਡਾ ਟੈਕਸ ਹੈ, ਸਾਡੀ ਕਮਾਈ ਦਾ ਹਿੱਸਾ ਆ, ਸਾਨੂੰ ਪਤਾ ਸਾਡੇ ਬੱਚਿਆਂ ਤੇ ਇਹ ਦੁਬਾਰਾ ਖਰਚ ਹੋਣਾ, ਸਾਡੇ ਆਪ ਦੇ ਮਾਹੌਲ ਤੇ ਖਰਚ ਹੋਣਾ। ਮੇਰੇ ਖਿਆਲ ਦੇ ਨਾਲ ਉਹ ਪ੍ਰਣਾਲੀ ਸਭ ਤੋਂ ਬਿਹਤਰ ਰਹੇਗੀ, ਪਰ ਉਸ ਪਾਸੇ ਹਾਲੇ ਤੱਕ ਤੁਰਦੇ ਜਾਪਦੇ ਨਹੀਂ। ਜੀ, ਜਿਸ ਤਰ੍ਹਾਂ ਤੁਸੀਂ ਉਹ ਪੁਰਾਣੇ ਨੋਟਾਂ ਦੀ ਗੱਲ ਕੀਤੀ ਹੈ, ਬਿਲਕੁਲ ਜੀ, ਜਿਸ ਤਰ੍ਹਾਂ ਹਥਿਆਰ ਪਾ ਕੇ ਲੋਕਾਂ ਤੇ ਕੇਸ ਕੀਤੇ ਜਾਂਦੇ ਸੀ, ਹੁਣ ਵਾਕਿਆ ਹੀ ਲੋਕੀ ਡਰਦੇ ਕਿ ਪੁਰਾਣੇ ਨੋਟ ਪਾ ਕੇ ਸਾਡੇ ਤੇ ਕੇਸ ਹੋ ਸਕਦੇ ਆ। ਤੇ ਮੇਰਾ ਅਗਲਾ ਸਵਾਲ ਹੈ ਕਿ ਆਪਾਂ ਕਾਫੀ ਟਾਈਮ ਤੋਂ ਇਹ ਗੱਲ ਕਰਦੇ ਆਏ ਕਿ ਲੰਬੀ ਦੇ ਪਿੰਡ ਵਿੱਚ ਜਾਂ ਲੰਬੀ ਦੇ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਰੈਲੀ ਕਰਨੀ ਆ, ਉਹ ਰੈਲੀ ਕਿਸ ਤਰ੍ਹਾਂ ਰਹੀ ਆ ਤੇ ਰਣ ਵਿੱਚ ਕਿਸ ਨੂੰ ਉਤਾਰਿਆ ਗਿਆ? ਦੇਖੋ, ਲੰਬੀ ਦੀ ਰੈਲੀ ਅੱਜ ਇਹਨਾਂ ਦੀ ਬੱਲੇ ਬੱਲੇ ਵਾਲੀ ਰਹੀ ਹੈ। ਇਕੱਠ ਪੱਖੋਂ ਉਸ ਰੈਲੀ ਦੇ ਵਿੱਚ ਕੋਈ ਊਣ ਕੋਈ ਤਾਣ ਨਹੀਂ ਸੀ। ਬਹੁਤ ਵੱਡੀ ਰੈਲੀ ਸੀ, ਬਹੁਤ ਵਿਸ਼ਾਲ ਰੈਲੀ ਸੀ। ਔਰ ਜਦ ਤੱਕ ਇਸ ਤਰ੍ਹਾਂ ਸੀ ਕਿ ਅੜੀ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ ਹੈ ਉਹ ਅਕਾਲੀ ਦਲ ਨੂੰ ਮਹਿੰਗੀ ਪਈ ਹੈ, ਖਾਸ ਤੌਰ ਤੇ ਉਸ ਜਥੇਦਾਰ ਨੂੰ ਜਿਹੜਾ ਰੈਲੀ ਵਾਲੀ ਥਾਂ ਤੋਂ ਕੁਝ 100 ਮੀਟਰ ਦੂਰ ਤੇ ਰਹਿੰਦਾ। ਉਹਦੇ ਘਰ ਦੇ ਕੋਲ ਹੀ ਆ ਕੇ ਇਹਨਾਂ ਨੇ ਰੈਲੀ ਕਰ ਲਈ, ਕਿਉਂਕਿ ਉਹਦੇ ਪਹਿਲਾਂ ਹੋਣ ਨਹੀਂ ਸੀ ਦਿੰਦਾ। ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਦੇ ਇੱਕ ਲੀਡਰ ਨੇ ਆਪਣੀ ਜਗ੍ਹਾ ਦਿੱਤੀ। ਔਰ ਕਮਾਲ ਦੀ ਗੱਲ ਹੈ ਕਿ ਬੀਜੀ ਕਣਕ ਜਿਹੜੀ 4-4 ਉਂਗਲਾਂ ਹੋਈ ਪਈ ਸੀ, ਉਹਦੇ ਵਿੱਚ ਪੰਡਾਲ ਲਾਇਆ ਗਿਆ। ਪੰਡਾਲ ਜਿੰਨਾ ਲਾਇਆ ਸੀ ਉਹ ਥੁੜ ਗਿਆ। ਬਹੁਤ ਜਨਤਾ ਹੈ ਜਿਹੜੀ ਉੱਥੇ ਆਈ। ਇਕੱਠ ਪੱਖੋਂ ਤੇ ਕਹਿ ਸਕਦੇ ਆ ਕਿ ਬਹੁਤ ਹੀ ਵਿਸ਼ਾਲ ਰੈਲੀ ਸੀਗੀ। ਜਿੰਨੀ ਕੁ ਤਵੱਕੋ ਕੀਤੀ ਜਾ ਰਹੀ ਸੀ ਕਿ ਇੰਨਾ ਕੁ ਇਕੱਠ ਹੋਏਗਾ, ਉਸ ਤਵੱਕੋ ਤੋਂ ਇਕੱਠ ਭਾਰੀ ਸੀਗਾ। ਦੂਜੇ ਪਾਸੇ ਜੇ ਗੱਲ ਕਰੀਏ ਤੇ ਇਹਨਾਂ ਨੇ ਇਸ ਰੈਲੀ ਦੇ ਵਿੱਚ ਜਰਨੈਲ ਸਿੰਘ ਨੂੰ ਲੰਬੀ ਦੇ ਰਨ 'ਚ ਉਤਾਰ ਦਿੱਤਾ। ਯਾਨੀ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਇਹਨਾਂ ਦਾ ਕੈਂਡੀਡੇਟ ਲੰਬੀ ਤੋਂ ਹੋਏਗਾ ਜਰਨੈਲ ਸਿੰਘ। ਪਰ ਮੈਂ ਦੱਸ ਦੇਵਾਂ ਕਿ ਲੰਬੀ ਦੀ ਰੈਲੀ ਜਿਹੜੀ ਅੱਜ ਹੋਈ ਹੈ, ਉਹ ਜਿਸ ਬੰਦੇ ਦੀ ਜਗ੍ਹਾ ਦੇ ਵਿੱਚ ਹੋਈ ਹੈ ਉਹਦਾ ਪਿਛੋਕੜ ਜਾਣਨਾ ਵੀ ਬਹੁਤ ਜ਼ਰੂਰੀ ਹੈ। ਕਮਾਲ ਦੀ ਗੱਲ ਇਹ ਹੈ ਕਿ ਕਿਸੇ ਸਮੇਂ ਜਿਹੜੇ ਜਥੇਦਾਰ ਨੇ ਉਹ ਰੈਲੀ ਰੋਕੀ ਹੈ ਤੇ ਜਿਹੜੇ ਜਥੇਦਾਰ ਨੇ ਰੈਲੀ ਆਪਣੀ ਥਾਂ ਤੇ ਕਰਵਾਈ ਹੈ, ਦੋਵੇਂ ਇਕੱਠੇ ਹੁੰਦੇ ਸਨ। ਦੋਵੇਂ ਇੱਕੋ ਸਕੂਟਰ ਤੇ ਵੀ ਕਿਸੇ ਸਮੇਂ 'ਚ ਰਹਿੰਦੇ ਰਹੇ। ਬਾਅਦ ਦੇ ਵਿੱਚ ਇਹ ਗੱਲ ਵੱਖਰੀ ਹੈ, ਦੋਵੇਂ ਕਾਰਾਂ ਤੇ ਚਲੇ ਗਏ। ਪਰ ਇਹ ਵੀ ਵੇਲਾ ਆਇਆ ਕਿ ਦੋਵੇਂ ਇੱਕੋ ਦੂਜੇ ਤੋਂ ਵੱਖ ਹੋ ਗਏ, ਰਸਤੇ ਅੱਡ ਅੱਡ ਮੰਨ ਲਏ। ਇੱਕ ਅਕਾਲੀ ਦਲ 'ਚ ਚਲਾ ਗਿਆ, ਦੂਜਾ ਬਾਗੀ ਹੋ ਗਿਆ। ਦੂਜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉਹਦੇ ਖਿਲਾਫ ਲੜਨੀ ਸ਼ੁਰੂ ਕਰ ਦਿੱਤੀ। ਪਰ ਹੋਇਆ ਕਿ ਚੋਣ ਕੈਂਪੇਨ ਦੇ ਵਿੱਚੋਂ ਹੀ ਉਹਨੂੰ ਚੁੱਕ ਲਿਆ ਗਿਆ, ਉਹਦੇ ਤੇ ਭੁੱਕੀ ਦਾ ਕੇਸ ਪਾ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਉਹ ਪੱਕੇ ਤੌਰ ਤੇ ਬਾਗੀ ਹੋ ਗਿਆ। ਔਰ ਉਸ ਬਾਗੀ ਨੇ ਅੱਜ ਇਹੋ ਜਿਹਾ ਝੰਡਾ ਕੱਢਿਆ ਕਿ ਉਹ ਆਪਣੇ ਪੁਰਾਣੇ ਮਿੱਤਰ ਦੇ ਬਿਲਕੁਲ ਘਰ ਦੇ ਨਜ਼ਦੀਕ ਆਪਣੀ ਪੈਲੀ ਦੇ ਵਿੱਚ ਰੈਲੀ ਕਰਵਾਈ ਹੈ। ਔਰ ਰੈਲੀ ਜਿੱਥੇ ਹੋ ਰਹੀ ਸੀ ਉਹੀ ਇੱਕ ਘਰ ਸੀ ਜਿੱਥੇ ਅਰਵਿੰਦ ਕੇਜਰੀਵਾਲ ਦੀ ਫੋਟੋ ਵਾਲਾ ਝੰਡਾ ਬਹੁਤ ਉੱਚਾ ਝੂਲਦਾ ਪਿਆ ਸੀ। ਆਲੇ ਦੁਆਲੇ ਜਿੰਨੇ ਘਰ ਸੀਗੇ ਉੱਥੇ ਅਕਾਲੀਆਂ ਦੇ ਝੰਡੇ ਝੂਲਦੇ ਪਏ ਸਨ। ਤੇ ਝੰਡੇ ਵੀ ਇੱਕ ਬਨੇਰੇ ਤੇ 10-10 ਝੰਡੇ ਜਾਣ ਕੇ ਲਾਏ ਹੋਏ ਸੀਗੇ, ਵਿਖਾਉਣ ਦੇ ਮਾਰੇ ਕਿ ਇਹ ਘਰ ਸਾਰੇ ਅਕਾਲੀ ਦਲ ਦੇ ਆ। ਪਰ ਉਹ ਜਿਹੜੇ ਝੰਡੇ ਉਹ ਲਾਏ ਨਹੀਂ ਸੀ ਗਏ, ਉਹ ਲਵਾਏ ਗਏ ਸੀ। ਤੇ ਲਵਾਏ ਕਿਸ ਤਰ੍ਹਾਂ ਜਾਂਦੇ ਸਾਰਿਆਂ ਨੂੰ ਪਤਾ, ਉਹ ਰਾਤ ਨੂੰ ਆ ਕੇ ਲਵਾਏ ਗਏ ਸੀਗੇ। ਸੋ ਇਹ ਬੜਾ ਦਿਲਚਸਪ ਜਿਹਾ ਉੱਥੇ ਸਿਨੈਰੀਓ ਬਣਦਾ ਪਿਆ ਸੀ ਕਿ ਆਲੇ ਦੁਆਲੇ ਝੰਡੇ ਜਿਹੜੇ ਅਕਾਲੀਆਂ ਦੇ ਤੇ ਵਿਚਾਲੇ ਜਿਹੜੀ ਬਹਿਕ ਸੀ, ਜਿਹੜੀ ਢਾਣੀ ਸੀ, ਉਹਦੇ 'ਚ ਉਹ ਰੈਲੀ ਹੋ ਰਹੀ ਸੀ। ਰੈਲੀ ਬਹੁਤ ਵੱਡੀ ਸੀ। ਉਹਦੇ 'ਚ ਸਾਰਿਆਂ ਦੀ ਅੱਖ, ਸਾਰਿਆਂ ਦੀ ਨਿਗਾਹ ਜਿਹੜੀ ਉਹ ਇਸੇ ਚੀਜ਼ ਨੂੰ ਲੈ ਕੇ ਸੀ ਕਿ ਲੰਬੀ ਤੋਂ ਉਮੀਦਵਾਰ ਕੌਣ ਹੋਏਗਾ। ਲੰਬੀ ਤੋਂ ਇਹਨਾਂ ਨੇ ਅਨਾਉਂਸ ਕਰ ਦਿੱਤਾ ਜਰਨੈਲ ਸਿੰਘ ਦਾ ਨਾਂ। ਹੁਣ ਜਰਨੈਲ ਸਿੰਘ ਜਿਹੜਾ ਆ ਉਹ ਇੱਥੇ ਪ੍ਰਕਾਸ਼ ਸਿੰਘ ਬਾਦਲ ਨੂੰ ਟੱਕਰ ਦੇਵੇਗਾ। ਪ੍ਰਕਾਸ਼ ਸਿੰਘ ਬਾਦਲ ਨੂੰ ਟੱਕਰ ਹਾਲ ਦੀ ਘੜੀ ਬੇਸ਼ੱਕ ਉਹ ਜਾਪਦਾ ਨਹੀਂ ਹੈ ਜਰਨੈਲ ਸਿੰਘ ਕਿ ਉਹ ਐਡਾ ਮੁਕਾਬਲਾ ਦਿੰਦਾ ਹਾਲ ਦੀ ਘੜੀ। ਪਰ ਜੋ ਕੁਝ ਲੋਕ ਵੇਖ ਰਹੇ, ਜੋ ਕੁਝ ਸੋਚ ਰਹੇ ਆ ਕਿ ਚੋਣ ਜਾਬਤਾ ਜਿਵੇਂ ਹੀ ਲੱਗੇਗਾ, ਜਿਵੇਂ ਜਰਨੈਲ ਸਿੰਘ ਚੋਣ ਪ੍ਰਚਾਰ ਇੱਥੇ ਸ਼ੁਰੂ ਕਰੇਗਾ, ਤਾਂ ਫਿਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਜਿਵੇਂ ਅੱਜ ਹੀ ਰੈਲੀ ਜਿਹੜੀ ਉੱਥੇ ਲੰਬੀ ਦੇ ਵਿੱਚ ਹੋਈ ਤੇ ਲੋਕ ਅੱਜ ਹੀ ਇਹ ਗੱਲਾਂ ਕਰਨ ਲੱਗ ਪਏ ਨੇੜੇ ਤੇੜੇ ਦੇ ਪਿੰਡਾਂ ਵਾਲੇ ਕਿ ਜੀ ਇਹ ਤੇ ਅਕਾਲੀਆਂ ਨੂੰ ਪੁੱਠਾ ਪੈ ਗਿਆ ਕੰਮ, ਇਹ ਤੇ ਜਥੇਦਾਰ ਨੇ ਆਪਣੀ ਬੇਇੱਜ਼ਤੀ ਆਪ ਕਰਾ ਲਈ। ਸਗੋਂ ਇਹਦੇ ਨਾਲ ਤੇ ਕਰਨ ਦਿੰਦਾ ਸ਼ਾਇਦ ਇਕੱਠ ਘੱਟ ਹੁੰਦਾ, ਉਹਨਾਂ ਨੇ ਤੇ ਦਰਾਂ 'ਚ ਆ ਕੇ ਇਹਨਾਂ ਦੇ ਇਸ ਤਰ੍ਹਾਂ ਦਾ ਇਕੱਠ ਕਰ ਦਿੱਤਾ। ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ, ਜਿਹੜੇ ਮੈਸੇਜ ਆ ਰਹੇ ਆ, ਉਹਦੇ ਤੋਂ ਕਿਤੇ ਨਾ ਕਿਤੇ ਇਹ ਜਾਪਦਾ ਕਿ ਆਉਣ ਵਾਲੇ ਦਿਨਾਂ 'ਚ ਹਾਲ ਦੀ ਘੜੀ ਤੇ ਬੇਸ਼ੱਕ ਜਰਨੈਲ ਸਿੰਘ ਪਿਛਾ ਜਾਪਦਾ ਹੈ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਲੰਬੀ 'ਚ ਬਹੁਤ ਵੱਡਾ ਟਰੈਕ ਰਿਕਾਰਡ ਆ, ਬਹੁਤ ਵੱਡਾ ਉਹਨਾਂ ਦਾ ਸਿਆਸੀ ਕੈਰੀਅਰ ਦਾ ਤਜਰਬਾ ਹੈ। ਪਰ ਬਾਵਜੂਦ ਇਸ ਤੇ
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਇਸ ਟੱਕਰ ਨੂੰ ਦਿਲਚਸਪ ਬਣਾਉਣ ਲਈ ਕਾਂਗਰਸ ਵੀ ਇੱਕ ਸੋਲਿਡ ਕੈਂਡੀਡੇਟ ਮੈਦਾਨ 'ਚ ਉਤਾਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਦੋਂ ਚੋਣ ਪ੍ਰਚਾਰ ਚੱਲੇਗੀ ਤਾਂ ਸਮੀਕਰਨ ਤੇਜ਼ੀ ਦੇ ਨਾਲ ਬਦਲਣਗੇ, ਖਾਸ ਤੌਰ ਤੇ ਜਦੋਂ ਚੋਣ ਜਾਬਤਾ ਲੱਗੇਗਾ। ਹਾਲ ਦੀ ਘੜੀ ਸਾਰੇ ਇਹੋ ਹੀ ਗੱਲਾਂ ਕਰਦੇ ਆ ਕਿ ਹਾਰ ਜਿੱਤ ਖਸਮਾਂ ਦਾ ਸਿਰ ਖਾਵੇ, ਕੁਲੀਆਂ ਨੇ ਮਹਿਲਾ ਨੂੰ ਵੰਗਾਰਿਆ ਤਾਂ ਸਹੀ। ਇਸ ਗੱਲ ਨੂੰ ਲੈ ਕੇ ਬਹੁਤ ਸਿਫਤ ਹੋ ਰਹੀ ਹੈ ਕਿ ਘੱਟੋ ਘੱਟ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਮੱਥਾ ਤੇ ਲਾਇਆ ਕਿਸੇ ਨੇ। ਪਰ ਸਭ ਤੋਂ ਜਿਹੜੀ ਇੱਕ ਅਹਿਮ ਗੱਲ ਸਵਾਲ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਤੇ ਲਾਗੂ ਹੁੰਦੀ ਹੈ, ਉਹ ਇਹ ਹੁੰਦੀ ਹੈ ਕਿ ਇਹਨਾਂ ਦੇ ਆਮ ਤੌਰ ਤੇ ਵਲੰਟੀਅਰਸ ਹੈ ਜਿਹੜੇ ਉਹ ਰੋਸਾ ਕਰਦੇ ਆ, ਗਿਲਾ ਕਰਦੇ ਆ ਕਿ ਸਾਨੂੰ ਬਾਹਰਲਾ ਉਮੀਦਵਾਰ ਦੇ ਦਿੱਤਾ, ਸਾਡੇ ਤੇ ਪੈਰਾਸ਼ੂਟਡ ਉਮੀਦਵਾਰ ਥੋਪ ਦਿੱਤਾ। ਪਰ ਹੁਣ ਲੰਬੀ ਦੇ ਵਿੱਚ ਜਿਹੜਾ ਇਹਨਾਂ ਨੇ ਉਮੀਦਵਾਰ ਉਤਾਰਿਆ ਉਹ ਤੇ ਪੰਜਾਬ ਤੋਂ ਨਹੀਂ, ਉਹ ਤੇ ਦਿੱਲੀ ਤੋਂ ਆ, ਤੇ ਦਿੱਲੀ ਲੰਬੀ ਤੋਂ ਮੇਰੇ ਖਿਆਲ ਦੇ ਨਾਲ 310 ਕਿਲੋਮੀਟਰ ਦੂਰ ਆ, ਉਹ ਤੇ ਬਹੁਤ ਹੀ ਜ਼ਿਆਦਾ ਬਾਹਰ ਦਾ। ਪਰ ਫਿਰ ਵੀ ਦੇਖਾਂਗੇ ਕਿ ਬਾਹਰ ਦੇ ਨੂੰ ਕਬੂਲ ਕੀਤਾ ਜਾਂਦਾ ਜਾਂ ਨਹੀਂ। ਪਰ ਹਾਲ ਦੀ ਘੜੀ ਜਰਨੈਲ ਸਿੰਘ ਨੂੰ ਉੱਥੋਂ ਵੋਟ ਕਟਾਉਣੀ ਪਏਗੀ, ਵੋਟ ਕਟਾ ਕੇ ਪਹਿਲਾਂ ਇੱਥੇ ਵੋਟ ਬਣਵਾਉਣੀ ਪਏਗੀ, ਵੋਟ ਬਣਾ ਕੇ ਫਿਰ ਲੋਕਾਂ 'ਚ ਜਾਣਾ ਪਵੇਗਾ ਤੇ ਨਾਲੇ ਇਹ ਵੀ ਦੱਸਣਾ ਪਵੇਗਾ ਕਿ ਹਾਰ ਦੀ ਸੂਰਤ ਦੇ ਵਿੱਚ ਕੀ ਜਰਨੈਲ ਸਿੰਘ ਲੰਬੀ 'ਚ ਹੀ ਰਹੇਗਾ। ਦੂਜਾ ਇਹ ਵੀ ਦੱਸਣਾ ਪਵੇਗਾ ਕਿ ਹੁਣ ਕੀ ਜਰਨੈਲ ਸਿੰਘ ਹੈ ਜਿਹੜਾ ਉਹ ਮੁੱਖ ਮੰਤਰੀ ਦੀ ਜਿਹੜੀ ਦੌੜ ਦੀ ਜਿਹੜੀ ਰੇਸ ਲੱਗੀ ਹੋਈ ਇਹਨਾਂ ਦੇ ਵਿੱਚ ਆਪ ਦੇ ਵਿੱਚ ਜਿਹੜੀ ਦੌੜ ਲੱਗੀ ਹੈ ਕਿ ਉਹਦੇ ਵਿੱਚ ਹੁਣ ਉਹ ਸਭ ਤੋਂ ਤਗੜਾ ਉਮੀਦਵਾਰ ਹੈ। ਮੇਰੇ ਖਿਆਲ ਦੇ ਨਾਲ ਜਰਨੈਲ ਸਿੰਘ ਨੂੰ ਲੰਬੀ ਤੋਂ ਉਤਾਰ ਕੇ ਇਸ ਰੇਸ ਦੇ ਵਿੱਚ ਸਭ ਤੋਂ ਅੱਗੇ ਕਰ ਦਿੱਤਾ ਗਿਆ। ਅੱਜ ਜੀ, ਪਰ ਆਉਣ ਵਾਲੇ ਟਾਈਮ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਤਾਂ ਉਹ ਜ਼ਰੂਰ ਦੇਖਣਾ ਪਊਗਾ। ਅਤੇ ਅੱਗੇ ਆਪਾਂ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਦੀ ਗੱਲ ਕਰਦੇ ਹਾਂ। ਉਹ ਕਿਸੇ ਨਾ ਕਿਸੇ ਪੁੱਠੇ ਕੰਮ ਕਰਕੇ ਸਦਾ ਹੀ ਖਬਰਾਂ ਦੇ ਵਿੱਚ ਰਹੇ ਆ ਅਤੇ ਹੁਣ ਉਸ ਦੀਆਂ ਹੋਰ ਮੁਸ਼ਕਿਲਾਂ ਵਧੀਆਂ, ਹਰ ਪਾਸੇ ਆਲੋਚਨਾ ਹੋ ਰਹੀ ਆ ਉਹ ਅਰਦਾਸ 'ਤੇ ਕਰਕੇ ਜੀ। ਸਿਕੰਦਰ ਸਿੰਘ ਮਲੂਕਾ ਦਾ ਪਤਾ ਨਹੀਂ ਨਛੱਤਰ ਹੀ ਇਸ ਤਰ੍ਹਾਂ ਦਾ ਹੈ ਜਾਂ ਕੋਈ ਇਹਦਾ ਸੁਭਾਅ ਹੀ ਇਸ ਤਰ੍ਹਾਂ ਦਾ ਕਿ ਜਿੱਥੇ ਜਾਵੇ ਉੱਥੇ ਪੰਗਾ ਕੋਈ ਨਾ ਕੋਈ ਛੇੜ ਹੀ ਲੈਂਦਾ। ਚਾਹੇ ਬਠਿੰਡੇ ਗਿਆ ਤੇ ਉੱਥੇ ਪੁਲਿਸ ਵਾਲਿਆਂ ਨਾਲ ਲੜ ਪਿਆ, ਜੇ ਦੀਵਾਲੀ ਤੇ ਉਦੋਂ ਮੈਸੇਜ ਦੇ ਦਿੱਤਾ ਤੇ ਉਦੋਂ ਬਹੁਤ ਕ੍ਰਿਟੀਸਾਈਜ਼ ਹੋਇਆ, ਫਿਰ ਵਿਦੇਸ਼ਾਂ ਦੇ ਵਿੱਚ ਜੋ ਹੋਇਆ ਸਰ ਬੜੇ ਕਿੱਸੇ ਆ। ਪਰ ਇਹ ਅਰਦਾਸ ਦਾ ਮਾਮਲਾ ਤੇਜ਼ੀ ਦੇ ਨਾਲ ਉਲਝਦਾ ਜਾ ਰਿਹਾ, ਸੁਲਝਣ ਦੀ ਬਜਾਏ ਉਲਝਦਾ ਜਾ ਰਿਹਾ। ਸਿਕੰਦਰ ਸਿੰਘ ਮਲੂਕਾ ਨੇ ਮੁੱਢਲੇ ਤੌਰ ਤੇ ਜਿਹੜੀ ਸਫਾਈ ਦਿੱਤੀ ਸੀ, ਉਹਨੇ ਸਫਾਈ ਇਹ ਦਿੱਤੀ ਸੀਗੀ ਕਿ ਇਹ ਅਰਦਾਸ ਹੈ ਜਿਹੜੀ ਉਹ ਤੇ ਪਹਿਲਾਂ ਤੋਂ ਹੁੰਦੀ ਆਈ ਹੈ ਤੇ ਉਹਦਾ ਇਹਦੇ 'ਚ ਕੋਈ ਵੀ ਹੱਥ ਨਹੀਂ ਹੈ, ਕੋਈ ਉਹਨੇ ਗਲਤੀ ਨਹੀਂ ਕੀਤੀ। ਉਹ ਤੇ ਸਿਰਫ ਉੱਥੇ ਸ਼ਮੂਲੀਅਤ ਕਰਨ ਗਿਆ ਸੀ ਜਿਹੜਾ ਕਿ ਬਤੌਰ ਉਹਦਾ ਮੰਤਰੀ ਬਣਦਾ ਜਿਹੜਾ ਜਾਣਾ ਹੈ। ਤੇ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ, ਇਹਦੇ ਵਿੱਚ ਤੇ ਕੋਈ ਸਾਡੇ ਤੇ ਉਹ ਨਹੀਂ ਹੋਣੀ ਚਾਹੀਦੀ ਕੋਈ ਪਾਬੰਦੀ ਕਿ ਕੋਈ ਜਨਤਾ ਦਾ ਨੁਮਾਇੰਦਾ ਉਹ ਕਿਤੇ ਜਾਵੇ ਜਾਂ ਨਾ ਕਿਤੇ ਜਾਵੇ। ਉਹਨੇ ਹਰੇਕ ਧਰਮ ਦੇ ਹਰੇਕ ਵਰਗ ਦੇ ਸਮਾਗਮ 'ਚ ਜਾਣਾ। ਉਹ ਠੀਕ ਹੈ ਉਹਦੀ ਗੱਲ ਕਿ ਉਹ ਤੇ ਇੱਕ ਮੰਤਰੀ ਦੇ ਤੌਰ ਤੇ ਗਿਆ ਸੀਗਾ। ਪਰ ਅਰਦਾਸ ਦਾ ਜਿੱਥੋਂ ਤੱਕ ਮਾਮਲਾ ਹੈ ਉਹਦੇ ਵਿੱਚ ਵੀ ਸਿਕੰਦਰ ਸਿੰਘ ਮਲੂਕਾ ਜਿਹੜਾ ਉਹ ਕਿਰਦਾ ਨਜ਼ਰ ਆਉਂਦਾ ਹੈ, ਕਿਉਂਕਿ ਇਹ ਜਿਹੜੇ ਉੱਥੇ ਅਰਦਾਸ ਬੋਲਦੇ ਪਏ ਸਨ ਉਹਨਾਂ ਨੇ ਸਿਕੰਦਰ ਸਿੰਘ ਮਲੂਕਾ ਤੋਂ ਬਾਅਦ ਇਹ ਤਰਕ ਦਿੱਤਾ ਸੀ ਕਿ ਇਹ ਰਮਾਇਣ ਦੇ ਵਿੱਚ ਅਰਦਾਸ ਹੈ ਜਿਹੜੀ ਦਰਜ ਆ। ਹੁਣ ਅੱਜ ਇੱਕ ਰਮਾਇਣ ਦੇ ਜਿਹੜੇ ਬਹੁਤ ਗਿਆਤਾ ਨੇ ਉਹਨਾਂ ਨੇ ਇਹ ਗੱਲ ਸਾਹਮਣੇ ਆ ਕੇ ਕਹੀ, ਉਹਨਾਂ ਕਿਹਾ ਕਿ ਰਮਾਇਣ ਦੇ ਵਿੱਚ ਤੇ ਇਸ ਤਰ੍ਹਾਂ ਦੀ ਅਰਦਾਸ ਕਿਤੇ ਦਰਜ ਨਹੀਂ ਹੈ। ਅਸੀਂ ਰਮਾਇਣ ਦੇ ਗਿਆਤਾ, ਅਸੀਂ ਰਮਾਇਣ ਦੇ ਪੜ੍ਹਨ ਵਾਲੇ ਹਾਂ ਤੇ ਰਮਾਇਣ ਹੈ ਜਿਹੜੀ ਉਹ ਸੈਂਕੜੇ ਸਾਲਾਂ ਤੋਂ ਤੁਰੀ ਆਉਂਦੀ ਹੈ, ਹਜ਼ਾਰਾਂ ਸਾਲਾਂ ਤੋਂ ਤੁਰੀ ਆਉਂਦੀ ਹੈ। ਸਿੱਖ ਧਰਮ ਹੈ ਜਿਹੜਾ ਉਹ ਸੈਂਕੜੇ ਸਾਲਾਂ ਤੋਂ ਉਹਦੇ ਵਿੱਚ ਆ। ਰਮਾਇਣ ਹੈ ਜਿਹੜੀ ਉਹ ਹਜ਼ਾਰਾਂ ਸਾਲਾਂ ਤੋਂ ਤੇ ਅਸੀਂ ਇਸ ਤਰ੍ਹਾਂ ਦੀ ਅਰਦਾਸ ਜਿਹੜੀ ਹੈ ਅੱਜ ਤੱਕ ਨਹੀਂ ਪੜ੍ਹੀ। ਇਸ ਬਿਆਨ ਦੇ ਨਾਲ ਸਿਕੰਦਰ ਸਿੰਘ ਮਲੂਕਾ ਥੋੜਾ ਜਿਹਾ ਹੋਰ ਬੈਕਫੁੱਟ ਤੇ ਚਲਾ ਗਿਆ, ਕਿਉਂਕਿ ਸਿਕੰਦਰ ਸਿੰਘ ਮਲੂਕਾ ਨੇ ਮੁੱਢਲੇ ਤੌਰ ਤੇ ਇਹ ਸਫਾਈ ਦਿੱਤੀ ਸੀ ਕਿ ਇੱਥੇ ਇਸ ਤਰ੍ਹਾਂ ਦੀ ਅਰਦਾਸ ਦੀ ਜਿਹੜੀ ਰਵਾਇਤ ਆ ਉਹ ਤੇ 10-12 ਸਾਲਾਂ ਤੋਂ ਚੱਲੀ ਆਉਂਦੀ ਹੈ। ਕਿਸੇ ਨੇ ਇਹਨੂੰ 45 ਸਾਲ ਤੱਕ ਵੀ ਜੋੜਿਆ, ਕਿਸੇ ਨੇ 70 ਸਾਲ ਤੱਕ ਵੀ ਜੋੜਿਆ। ਪਰ ਅੱਜ ਜੋ ਇੱਕ ਟੈਲੀਵਿਜ਼ਨ ਚੈਨਲ ਦੇ ਮਾਧਿਅਮ ਦੇ ਨਾਲ ਖਬਰ ਆਈ ਉਹ ਇਹ ਆਈ ਕਿ ਉਹਨਾਂ ਨੇ ਉਸ ਬੰਦੇ ਦੀ ਪੁਸ਼ਟੀ ਕੀਤੀ ਜਿਹਦੇ ਕੋਲ ਉਹਨਾਂ ਨੇ ਬਾਈਕ ਲੈ ਕੇ ਆਂਦੀ। ਉਹ ਕਹਿੰਦੇ ਕਿ ਇਸ ਤਰ੍ਹਾਂ ਦੀ ਕਿਤੇ ਵੀ ਰਮਾਇਣ ਦੇ ਵਿੱਚ ਕੋਈ ਦਰਜ ਨਹੀਂ ਅਰਦਾਸ ਜਿਹਦੇ ਆਧਾਰ ਤੇ ਕਿਹਾ ਜਾ ਸਕਦਾ ਹੋਵੇ ਕਿ ਇਸ ਤਰ੍ਹਾਂ ਦੀ ਪਿਰਤ ਕਿਸੇ ਮੰਦਿਰ 'ਚ ਪਹਿਲਾਂ ਤੋਂ ਚੱਲਦੀ ਆਈ ਹੈ। ਹੁਣ ਇਹਦਾ ਮਤਲਬ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੀ ਚੀਜ਼ ਸਾਬਤ ਨਹੀਂ ਹੁੰਦੀ, ਉਹ ਕਿਤੇ ਵੀ ਦਰਜ ਨਹੀਂ ਸਨਾਤਨ ਧਰਮ ਦੇ ਵਿੱਚ ਜਾਂ ਹਿੰਦੂ ਧਰਮ ਦੇ ਵਿੱਚ ਕਿਤੇ ਵੀ ਦਰਜ ਨਹੀਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਮਸਲਾ ਜਾਏਗਾ ਅਕਾਲ ਤਖ਼ਤ ਸਾਹਿਬ ਤੇ ਉੱਥੇ ਤੇ ਮੁਸ਼ਕਿਲਾਂ ਜਿਹੜੀਆਂ ਵਧਣਗੀਆਂ। ਇੱਕ ਜਿਹੜੀ ਸ਼ਿਕਾਇਤ ਦਰਜ ਹੋਈ ਹੈ
ਰਾਮਪੁਰਾ ਫੂਲ ਥਾਣੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਉਹਦੇ ਤੇ ਵੀ ਫਿਰ ਇਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਹੋਏਗੀ। ਸਿਕੰਦਰ ਸਿੰਘ ਮਲੂਕਾ ਦਾ ਇਹ ਜਿਹੜਾ ਵਿਵਾਦ ਆ ਐਨ ਵੋਟਾਂ ਤੋਂ ਪਹਿਲਾਂ, ਅੱਗੇ ਵਿਵਾਦ ਤੇ ਜਿਹੜੇ ਹੋਏ ਚਲੋ ਤੇ ਖੈਰ ਹੱਥੇ, ਪਰ ਜਿਹੜਾ ਆਹ ਵਿਵਾਦ ਹੋਇਆ ਇਹ ਵਿਵਾਦ ਮੇਰੇ ਖਿਆਲ ਦੇ ਨਾਲ ਨਿਸ਼ਚਿਤ ਤੌਰ ਤੇ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਜ਼ਿਆਤੀ ਚੋਣ ਮੁਹਿੰਮ ਆ ਉਹਨੂੰ ਢਾਹ ਜ਼ਰੂਰ ਲਾਏਗਾ। ਢਾਹ ਹੀ ਨਹੀਂ, ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਸਿਕੰਦਰ ਸਿੰਘ ਮਲੂਕਾ ਤੇ ਕੋਈ ਧਾਰਮਿਕ ਜਾਂ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਵੀ ਅਮਲ 'ਚ ਇਹ ਲਿਆ ਦੇਣ, ਚਾਹੇ ਉਹ ਅਕਾਲ ਤਖ਼ਤ ਸਾਹਿਬ ਹੋਵੇ, ਚਾਹੇ ਫਿਰ ਇਹ ਕੋਈ ਕਾਨੂੰਨੀ ਸੰਸਥਾ ਹੈ ਜਿਹੜੀ ਉਹ ਲਿਆ ਦੇਵੇ। ਉਹ ਤਾਂ ਜੀ ਦੇਖਣਾ ਪਊਗਾ ਕਿ ਸਜ਼ਾ ਕਿਸ ਤਰ੍ਹਾਂ ਦੀ ਉਸ ਨੂੰ ਦਿੰਦੇ ਆ। ਅਤੇ ਅੱਗੇ ਆਪਾਂ ਵੋਟਾਂ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਮਹਿਜ਼ ਖਾਨਾ ਪੂਰਤੀ ਹੈ। ਇਹ ਬੜਾ ਦਿਲਚਸਪ ਮੁੱਦਾ। ਅਕਸਰ ਸਾਨੂੰ ਪ੍ਰਵਾਸੀ ਜਿਹੜੇ ਵੀਰ ਆ ਉਹ ਜਿਹੜੇ ਚਿੰਤਾ ਜ਼ਿਆਦਾ ਕਰਦੇ ਆ ਪੰਜਾਬ ਦੀ, ਉਹ ਟੈਲੀਫੋਨ ਕਰਕੇ ਪੁੱਛਦੇ ਆ ਕਿ ਅਸੀਂ ਦੁਬਿਧਾ ਦੇ ਵਿੱਚ ਆ। ਸਾਨੂੰ ਕੋਈ ਆਂਦਾ ਆ ਕਿ ਐਤਕੀ ਵੋਟਰ ਮਸ਼ੀਨ ਦੇ ਵਿੱਚੋਂ ਪਰਚੀ ਨਿਕਲੇਗੀ ਜਿਹੜੀ ਦੱਸ ਦੇਗੀ ਕਿ ਫਲਾਂ ਉਮੀਦਵਾਰ ਨੂੰ ਵੋਟ ਪਈ ਹੈ, ਤੇ ਕੋਈ ਕਹਿੰਦਾ ਜੀ ਕਿ ਇਹੋ ਜਿਹਾ ਸਿਸਟਮ ਨਹੀਂ ਹੈ। ਤੇ ਉਹ ਹੁਣ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ। ਉਹ ਇਹ ਵਿਧਾ ਜਿਹੜੀ ਅਪਣਾਈ ਜਾਏਗੀ ਖਾਸ ਤੌਰ ਤੇ ਪੰਜਾਬ ਦੇ ਇਲੈਕਸ਼ਨਾਂ 'ਚ ਕਿ ਜਿਹੜੀਆਂ EVM ਮਸ਼ੀਨਾਂ ਹੁੰਦੀਆਂ ਉਹਨਾਂ ਦੇ ਵਿੱਚ 2123 ਮਸ਼ੀਨਾਂ ਇਹੋ ਜਿਹੀਆਂ ਹੋਣਗੀਆਂ, 22,603 ਬੂਥ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਪਰਚੀ ਨਿਕਲੇਗੀ ਉਹ ਮਹਿਜ਼ ਯਾਨੀ 2123 ਹੋਣਗੀਆਂ 22,603 ਬੂਥਾਂ ਦੇ ਵਿੱਚੋਂ। ਜੇ ਉਹਨਾਂ ਦਾ ਆਪਾਂ ਲਾਈਏ ਤੇ ਉਹ ਬਿਲਕੁਲ ਥੋੜ੍ਹੀਆਂ ਬਣਦੀਆਂ, ਨਗੂਣੀਆਂ ਬਣਦੀਆਂ 22,603 ਬੂਥਾਂ ਦੇ ਮੁਕਾਬਲੇ 2123 ਜਿਹੜੀਆਂ ਵੋਟਿੰਗ ਮਸ਼ੀਨਾਂ ਦੇ ਉੱਤੇ ਉਹ ਮਸ਼ੀਨਾਂ ਲਾਈਆਂ ਜਾਣਗੀਆਂ, ਜਿਨ੍ਹਾਂ 'ਚ ਇੱਕ ਬਕਾਇਦਾ ਸਲਿੱਪ ਨਿਕਲੇਗੀ ਜਾਂ ਜਿਹਨੂੰ ਰਸੀਦ ਕਹਿ ਸਕਦੇ ਆ ਕਿ ਹਾਂਜੀ ਜਿਹਨੂੰ ਤੁਸੀਂ ਬਟਨ ਨੱਪ ਕੇ ਵੋਟ ਪਾਈ ਹੈ, ਵੋਟ ਤੁਹਾਡੀ ਉਹਨੂੰ ਭੁਗਤ ਚੁੱਕੀ ਆ। ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਉਹ ਬੜੀਆਂ ਦਿਲਚਸਪ ਨੇ ਤੇ ਬੜੀਆਂ ਸਪਸ਼ਟ ਆ। ਇੱਕ ਤੇ ਇਹ ਕਿ ਪਰਚੀ ਨਿਕਲੇਗੀ, ਪਹਿਲੀ ਵਾਰੀ ਲੋਕ ਸ਼ਾਇਦ ਦੇਖਣਗੇ ਜਿਹੜੇ ਬੂਥ ਤੇ ਹੋ ਜਾਏਗੀ ਉਹ ਪਹਿਲੀ ਵਾਰ EVM ਤੋਂ ਇਸ ਤਰ੍ਹਾਂ ਦੀ ਪਰਚੀ ਲੈਣਗੇ। ਦੂਜੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਕੁਝ ਸਮਾਂ ਪਹਿਲਾਂ ਆਦੇਸ਼ ਦਿੱਤੇ ਸਨ, ਹੁਕਮ ਦਿੱਤੇ ਸਨ ਇਲੈਕਸ਼ਨ ਕਮਿਸ਼ਨ ਨੂੰ ਕਿ ਭਾਈ ਤੁਸੀਂ 10 ਲੱਖ ਇਹੋ ਜਿਹੀਆਂ ਮਸ਼ੀਨਾਂ ਜਿਹੜੀਆਂ ਖਰੀਦ ਕੇ ਰੱਖੋ ਜਿਨ੍ਹਾਂ ਦੇ ਵਿੱਚੋਂ ਇਹ ਵੋਟਰ ਸਲਿੱਪ ਹੈ ਜਿਹੜੀ ਨਿਕਲੇ। ਇਹਨਾਂ ਨੇ ਹੁਣ ਉਹ ਮਸ਼ੀਨਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਥੋੜ੍ਹੀਆਂ ਜਿਹੀਆਂ ਖਰੀਦੀਆਂ, 10 ਲੱਖ ਜਿੰਨੀ ਤੈਅ ਕੀਤੀ ਗਈ ਸੀ ਸੀਮਾ ਉਹ ਇਹਨਾਂ ਨੇ ਨਹੀਂ ਖਰੀਦੀਆਂ, ਜਾਂ ਕਹਿ ਦਈਏ ਕਿ ਹੁਕਮ ਹੈ ਜਿਹੜੇ ਅਣਗੌਲੇ ਕਰ ਦਿੱਤੇ। ਪਰ ਪੂਰੀ ਤਰ੍ਹਾਂ ਇਹਨਾਂ ਨੇ ਹੁਕਮ ਅਣਗੌਲੇ ਨਹੀਂ ਕੀਤੇ। ਇਹਨਾਂ ਨੇ ਇੱਕ ਰਸਤਾ ਰੱਖ ਲਿਆ, ਇੱਕ ਫਾਰਮੈਲਿਟੀ ਰੱਖ ਲਈ ਹੈ। ਜੇ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਕੋਈ ਚੈਲੰਜ ਹੁੰਦਾ ਵੀ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਕਹਿ ਦੇਣਗੇ ਜੀ ਅਸੀਂ ਹਾਲੇ ਟਰਾਇਲ ਕਰਦੇ ਪਏ ਹਾਂ, ਅਸੀਂ ਇੰਨੀਆਂ ਕੁ ਮਸ਼ੀਨਾਂ ਦਾ ਟਰਾਇਲ ਕੀਤਾ, ਐਤਕੀ ਤਜਰਬਾ ਸਫਲ ਰਿਹਾ, ਅਗਲੇ ਸਾਲ ਤੱਕ, ਅਗਲੇ ਇਲੈਕਸ਼ਨ ਤੱਕ ਅਸੀਂ ਇਹਨਾਂ ਦੀ ਗਿਣਤੀ ਵਧਾ ਦਿਆਂਗੇ। ਸੋ ਇਸ ਕਰਕੇ ਰਸਤਾ ਕੱਢਿਆ ਗਿਆ, ਨਾ ਕਿ ਪੂਰੀ ਤਰ੍ਹਾਂ ਇਹਨਾਂ ਨੂੰ ਨਕਾਰਿਆ ਗਿਆ, ਨਾ ਪੂਰੀ ਤਰ੍ਹਾਂ ਸਵੀਕਾਰਿਆ ਗਿਆ। ਪਰ ਜੇਕਰ ਕੱਲ ਨੂੰ ਕੋਈ ਵੋਟਿੰਗ ਮਸ਼ੀਨਾਂ ਜਿਹੜੀਆਂ ਕਿ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀਆਂ, ਜੇਕਰ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਇਲਜ਼ਾਮਾਤ ਕੋਈ ਲੱਗਦਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਮਾਮਲਾ ਜਿਹੜਾ ਫਿਰ ਕਾਨੂੰਨੀ ਪਛੜੇ 'ਚ ਫਸ ਜਾਏਗਾ। ਇਹਦਾ ਹੱਲ ਹੋਣਾ ਚਾਹੀਦਾ। ਜੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਜ਼ਰੂਰੀ ਹੈ ਤਾਂ ਫਿਰ ਮੇਰੇ ਖਿਆਲ ਦੇ ਨਾਲ ਸਾਰੇ ਬੂਥਾਂ ਤੇ ਲੱਗਣੀਆਂ ਚਾਹੀਦੀਆਂ। ਪਰ ਉੱਥੇ ਸਮੱਸਿਆ ਇੱਕ ਹੋਰ ਆ ਜਾਏਗੀ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤੇ ਇਹ ਵੀ ਰਿਵਾਜ ਆ ਕਿ ਜਿਹੜਾ ਕਿਸੇ ਦਾ ਕੋਈ ਸੀਰ ਕਰਦਾ, ਕੋਈ ਸੀਰੀ ਪਾਲੀ ਹੁੰਦਾ, ਉਹਨੂੰ ਮਾਲਕ ਤੈਅ ਕਰਕੇ ਦਿੰਦਾ ਕਿ ਵੋਟ ਕਿਹਨੂੰ ਪਾ ਕੇ ਆਉਣੀ ਹੈ। ਉਹ ਵੀ ਠੀਕ ਆ ਕਿ ਉਹ ਬਾਹਰੋਂ ਤੇ ਕਹਿ ਹੁੰਦਾ ਕਿ ਠੀਕ ਹੈ ਸਰਦਾਰ ਜੀ ਮੈਂ ਫਲਾਣੇ ਨੂੰ ਪਾਊਂ, ਅੰਦਰ ਕਈ ਵਾਰ ਉਹ ਆਪਣਾ ਹੱਕ ਆਪਣੀ ਮਰਜ਼ੀ ਨਾਲ ਹੈ ਜਿਹੜਾ ਵਰਤਦਾ। ਪਰ ਇੱਥੇ ਸਮੱਸਿਆ ਇਹ ਹੋ ਜਾਏਗੀ ਕਿ ਉਸ ਬੰਦੇ ਨੂੰ ਵੋਟ ਪਾ ਕੇ ਉਹ ਪਰਚੀ ਹੈ ਜਿਹੜੀ ਜਾ ਕੇ ਸਰਦਾਰ ਨੂੰ ਵਿਖਾਉਣੀ ਪਏਗੀ, ਜਾਂ ਜਿਹਦੇ ਤੋਂ ਗਰਜਾ ਮਾਰੇ ਨੇ ਪੈਸੇ ਲਏ ਆ ਕਿ ਚਲੋ ਠੀਕ ਹੈ ਜੀ ਮੇਰਾ ਡੰਗ ਸਾਰ ਦਿਓ, ਮੇਰੀ ਗਰਜ ਸਾਰ ਦਿਓ, ਤੁਹਾਨੂੰ ਵੋਟ ਪਾ ਦਊਂਗਾ, ਜਾਂ ਜਿਹਨੇ ਵੋਟ ਦਾ ਸੌਦਾ ਕੀਤਾ ਉਹਦੇ ਲਈ ਵੀ ਮੁਸ਼ਕਿਲ ਹੋ ਜਾਏਗੀ, ਉਹਨੂੰ ਫਿਰ ਸਲਿੱਪ ਹੈ ਜਿਹੜੀ ਬਾਹਰ ਲਿਜਾਣੀ ਪਏਗੀ। ਇਹ ਇੱਕ ਨਵੇਂ ਤਰ੍ਹਾਂ ਦਾ ਬਖੇੜਾ ਹੋਏਗਾ ਪੰਜਾਬ ਦੇ ਵਿੱਚ। ਬਿਲਕੁਲ ਜੀ, ਤੁਹਾਨੂੰ ਪਤਾ ਕਿ ਸਲਿੱਪ ਲੈਣ ਲਈ ਵੀ ਉਹ ਮੋਹਰੇ ਖੜੇ ਹੋਣੇ ਆ, ਇਹ ਤਾਂ ਵੱਡੀ ਪ੍ਰੋਬਲਮ ਪਊਗੀ। ਅੱਗੇ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ। ਪੰਜਾਬ ਪੁਲਿਸ ਤੇ ਖੁਫੀਆ ਵਿਭਾਗ ਲਈ ਜਿਹੜੀ ਭਰਤੀ ਹੋਈ ਆ ਉਹ ਵਿਵਾਦਾਂ ਵਿੱਚ ਘਿਰੀ। ਖੁਫੀਆ ਵਿਭਾਗ ਦੀ ਜਿਹੜੀ ਇਹਨਾਂ ਨੇ ਭਰਤੀ ਕੀਤੀ ਵਾਕਈ ਬੜੇ ਖੁਫੀਆ ਢੰਗ ਨਾਲ ਕੀਤੀ, ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਹੋਣ ਦਿੱਤੀ। ਪਰ ਹੁਣ ਉਹ ਸੂਚੀ ਹੈ ਜਿਹੜੀ ਬਾਹਰ ਆ ਗਈ ਹੈ, ਉਹ ਸੂਚੀ ਕਸੂਤੀ ਇਸ ਕਰਕੇ ਆ ਕਿਉਂਕਿ ਜਿਹੜੇ 22 ਸਿਪਾਹੀ ਇਹਨਾਂ ਨੇ ਭਰਤੀ ਕੀਤੇ ਆ ਉਹਨਾਂ 'ਚੋਂ 22 ਸਾਡੇ ਇੱਧਰ ਭਰਾ ਨੂੰ ਕਹਿ ਦਿੰਦੇ ਆ, ਜਿਹੜੇ 21
ਬਾਈ ਜੀ 21 ਬਾਈ ਜੀ ਆ ਜਿਹੜੇ ਉਹ ਇਕੱਲੇ ਜਲਾਲਾਬਾਦ ਹਲਕੇ ਤੋਂ ਆ, ਤੇ ਜਲਾਲਾਬਾਦ ਹਲਕਾ ਹੈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ। ਇੱਕ 1.25 ਲੱਖ ਹੈ ਜਿਹੜਾ ਉਹ ਗੈਰ ਜਲਾਲਾਬਾਦ ਹਲਕੇ ਤੋਂ ਹੈ, ਤੇ ਉਹ ਜਿਹੜਾ 1.25 ਲੱਖ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਬੋਹਰ ਹਲਕੇ ਦਾ ਇੱਕ ਲੀਡਰ ਆ, ਉਹਦਾ ਫਰਜ਼ੰਦ ਆ। 22 ਜਾਣੇ ਆ, 22 ਚੋਂ 21 ਟੋਟਲ ਜਿਹੜੇ ਉਹ ਜਲਾਲਾਬਾਦ ਦੇ ਆ, ਇੱਕ ਹੈ ਜਿਹੜਾ ਉਹ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਦਾ ਜਿਹੜਾ ਉਹ ਲਾਡਲਾ। ਹੁਣ ਦੇਖੋ ਟੈਲੈਂਟ ਹੈ ਜਿਹੜਾ ਪੰਜਾਬ ਦੇ ਵਿੱਚ ਦੋ ਥਾਈਂ ਡਿੱਗ ਪਿਆ, ਇੱਕ ਤੇ ਬੱਲੂਆਣੇ ਹਲਕੇ 'ਚ ਤੇ ਇੱਕ ਜਲਾਲਾਬਾਦ ਹਲਕੇ 'ਚ, ਹੋਰ ਤੇ ਪੰਜਾਬ ਦੇ ਵਿੱਚ ਕੋਈ ਮੁੰਡਾ ਹੀ ਨਹੀਂ ਰਹਿ ਗਿਆ। ਔਰ ਕਮਾਲ ਦੀ ਗੱਲ ਇਹ ਆ ਕਿ ਕਿਸੇ ਥਾਂ ਤੇ ਇਹਨਾਂ ਨੇ ਇਸ਼ਤਿਹਾਰ ਨਹੀਂ ਦਿੱਤਾ ਇਸ ਭਰਤੀ ਲਈ, ਕੋਈ ਸਰੀਰਕ ਟੈਸਟ ਨਹੀਂ ਹੋਇਆ, ਕੋਈ ਲਿਖਤੀ ਟੈਸਟ ਨਹੀਂ ਹੋਇਆ, ਬਸ ਚੋਰੀਆਂ ਚੋਰੀ ਪਿਛਲੇ ਦਰਵਾਜ਼ੇ ਇਹਨਾਂ ਨੇ ਨਿਯੁਕਤੀ ਪੱਤਰ ਫੜਾ ਕੇ ਉਹਨਾਂ ਨੂੰ ਸਟੇਸ਼ਨ ਵੀ ਲਾਟ ਕਰ ਦਿੱਤੇ ਆ। ਹੁਣ ਜਦੋਂ ਸਾਡੇ ਵਰਗਿਆਂ ਕੋਲ ਸੂਚੀ ਆ ਗਈ ਆ, ਕੋਈ ਇਹਨਾਂ ਤੋਂ ਜਵਾਬ ਨਹੀਂ ਸੁਝਦਾ ਪਿਆ। ਜੇ ADGP ਨੂੰ ਫੋਨ ਕਰਦੇ ਆ ਪੱਤਰਕਾਰ ਤੇ ਉਹ ਫੋਨ ਬੰਦ ਕਰ ਜਾਂਦਾ, ਜੇ ਜ਼ਿਲ੍ਹੇ ਦੇ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰਦੇ ਆ ਉਹ ਕਹਿੰਦੇ ਜੀ ਵੱਡਿਆ ਕਰੋ, ਹੁਣ ਕੋਈ ਜਵਾਬ ਨਹੀਂ ਦੇਣ ਡਿਆ। ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਕਈ ਸਾਹਮਣੇ ਆਉਂਦੇ ਆ। ਖਾਸ ਤੌਰ ਤੇ ਇੱਕ ਮਾਲਵੇ ਦਾ ਹੋਰ ਬਹੁਤ ਵੱਡਾ ਸ਼ਹਿਰ ਆ, ਉਹਦੇ ਚੋਂ ਵੀ ਇਹ ਸਾਹਮਣੇ ਆ ਰਿਹਾ ਕਿ ਆ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਪੰਚਾਇਤ ਸੈਕਟਰੀ ਰੱਖੇ ਆ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੜਬੜੀ ਹੈ। ਇੱਥੋਂ ਤੱਕ ਕਿ ਪਿੱਛੇ ਜਿਹੜੇ DP ਰੱਖੇ ਗਏ ਸਨ, DPਆਂ ਦੇ ਬਾਰੇ ਵੀ ਇਹੋ ਜਿਹੇ ਚਰਚੇ ਸੁਣਦੇ ਰਹੇ ਅਸੀਂ ਕਿ ਉਹਨਾਂ ਦੇ ਕੋਲ ਕੋਈ ਯੋਗਤਾ ਨਹੀਂ ਸੀ। ਇੱਥੋਂ ਤੱਕ ਕਿ ਜਦੋਂ ਉਹਨਾਂ ਨੂੰ ਸਟੇਸ਼ਨ ਅਲਾਟ ਹੋ ਗਏ ਉਦੋਂ ਬਾਅਦ ਉਹਨਾਂ ਦੀ ਵਿਸ਼ੇਸ਼ ਟ੍ਰੇਨਿੰਗ ਹੋਈ, ਇੱਥੋਂ ਤੱਕ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਡਿਗਰੀਆਂ ਹਾਸਲ ਕਰਨ ਦਾ ਮੌਕਾ ਮਿਲਿਆ। ਇਹ ਜੋ ਕੁਝ ਹੁੰਦਾ ਪਿਆ ਹੈ ਇਹ ਅੱਜ ਤੋਂ ਨਹੀਂ, 1997 ਤੋਂ ਲੈ ਲਈਏ ਕਲਰਕਾਂ ਦੀ ਭਰਤੀ ਦਾ ਘੁਟਾਲਾ ਜਿਹੜਾ ਜਥੇਦਾਰ ਤੋਤਾ ਸਿੰਘ ਤੇ ਗੱਲ ਪੈਂਦਾ ਹੈ, ਇਹ 1997 ਵੇਲੇ ਜਦੋਂ ਹੋਇਆ ਸੀ, ਤੇ ਜਿਹੜੇ ਜ਼ਿਆਦਾਤਰ ਕਲਰਕ ਸਨ ਉਹ ਮੁਕਤਸਰ ਦੇ ਸਨ ਜਾਂ ਮਲੋਟ ਦੇ ਸਨ, ਇਹਨਾਂ ਇਲਾਕਿਆਂ ਦੇ ਵਿੱਚ ਸਨ ਜਿੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਆਪ ਵਿਚਰਦੇ ਆ। ਸੋ ਹੁਣ ਜਿੱਥੇ ਸੁਖਬੀਰ ਸਿੰਘ ਬਾਦਲ ਵਿਚਰਦਾ ਉਸੇ ਹਲਕੇ ਦਾ ਨਾਂ ਆਉਂਦਾ ਹੈ। ਇੱਥੋਂ ਇੱਕ ਚੀਜ਼ ਹੋਰ ਸਾਫ਼ ਹੋ ਜਾਂਦੀ ਹੈ ਕਿ ਵੱਡੇ ਪੱਧਰ ਤੇ ਇਹ ਧਾਂਦਲੀਆਂ ਤੇ ਜਿਹੜੀਆਂ ਹੋ ਹੀ ਰਹੀਆਂ, ਕਿਉਂਕਿ ਕੋਈ ਵੀ ਭਰਤੀ ਹੈ ਜਿਹੜੀ ਪੰਜਾਬ ਸਰਕਾਰ ਦੀ ਸੁੱਕੀ ਨਹੀਂ ਜਾਂਦੀ। ਚਾਹੇ ਅੱਗੇ ਅਸੀਂ ਦੇਖਿਆ ਉਹ ਕਿੱਡਾ ਵੱਡਾ ਸਕੈਮ ਜਿਹੜਾ ਨੌਕਰੀ ਘੁਟਾਲੇ ਵਜੋਂ ਮਸ਼ਹੂਰ ਹੋ ਗਿਆ ਸੀ, ਗੱਡੀ ਛੱਡੀ ਫਲਾਣੇ, ਉਹਦੇ 'ਚ ਪਤਾ ਨਹੀਂ ਕਿੰਨੇ ਫੜੇ, ਮੁੜ ਕੇ ਸਾਰੇ ਬਾਹਰ ਕਰ ਦਿੱਤੇ ਹੌਲੀ ਹੌਲੀ। ਉਸ ਕੋਈ ਵੀ ਨੌਕਰੀ ਅਸੀਂ ਲੈ ਲਈਏ, ਚਾਹੇ ਉਹ ਪਟਵਾਰੀਆਂ ਦੀ ਭਰਤੀ ਹੋਵੇ, ਕਲਰਕਾਂ ਦੀ ਭਰਤੀ ਹੋਵੇ, ਮਾਸਟਰਾਂ ਦੀ ਭਰਤੀ ਹੋਵੇ, ਹਰੇਕ ਭਰਤੀ 'ਚ ਵਿਵਾਦ ਹੈ ਕੋਈ ਨਾ ਕੋਈ ਜਿਹੜਾ ਸਾਹਮਣੇ ਆ ਜਾਂਦਾ। ਪਰ ਦੂਜੇ ਪਾਸੇ ਜਿਹੜੀ ਗੱਲ ਆਪਾਂ ਕਰਦੇ ਹਾਂ ਉਹ ਇਹ ਕਰਦੇ ਹਾਂ ਕਿ ਕੀ ਸੁਖਬੀਰ ਸਿੰਘ ਬਾਦਲ ਹੁਣ ਜਲਾਲਾਬਾਦ ਤੋਂ ਚੋਣ ਲੜੇਗਾ? ਉਹ ਸਭ ਤੋਂ ਵੱਡੀ ਚਰਚਾ ਅੱਜ ਮੇਰੇ ਖਿਆਲ ਦੇ ਨਾਲ। ਜਿਸ ਤਰ੍ਹਾਂ ਅੱਗੇ ਇੱਕ ਵਿਵਾਦ ਜਿਹੜਾ ਥੋੜੇ ਦਿਨ ਪਹਿਲਾਂ ਆਪਾਂ ਵਿਚਾਰਿਆ ਸੀਗਾ ਕਿ 40 ਪਿੰਡ ਗੁਰੂ ਹਰਸਾਏ ਬਲਾਕ ਦੇ ਵਿੱਚੋਂ ਤੋੜ ਕੇ ਇਹਨਾਂ ਨੇ ਇੱਧਰ ਜਲਾਲਾਬਾਦ ਦੇ ਨਾਲ ਜੋੜਦੇ, ਹੁਣ ਦੂਜੀ ਜਿਹੜੀ ਸਲੱਗਾਂ ਦੀ ਸੂਚੀ ਜਿਹੜੀ ਜਾਰੀ ਹੋ ਗਈ ਹੈ, ਇਹ ਤੋਂ ਜਾਪਦਾ ਹੈ ਕਿ ਸੁਖਬੀਰ ਸਿੰਘ ਬਾਦਲ ਭਾਵੇਂ ਬਾਹਰੀ ਤੌਰ ਤੇ ਤਾਂ ਨਹੀਂ, ਜਿਵੇਂ ਭਗਵੰਤ ਮਾਨ ਉੱਥੇ ਬੜਕਾ ਮਾਰਦਾ ਪਿਆ, ਇਸ ਪੱਧਰ ਤੇ ਤਾਂ ਤਿਆਰੀ ਨਹੀਂ ਕਰਦਾ ਪਿਆ, ਪਰ ਅੰਦਰ ਖਾਤੇ ਉਹਨਾਂ ਦੀਆਂ ਤਿਆਰੀਆਂ ਜਾਰੀ ਹੈ। ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਇਹੋ ਜਿਹੀ ਹੈ ਕਿ ਜੇ ਇੱਥੋਂ ਉਹ ਜਾਂਦਾ ਹੈ ਤੇ ਤਾਂ ਵੀ ਉਹ ਘਾਟੇ 'ਚ ਹੈ, ਜੇ ਇੱਥੇ ਖੜਦਾ ਤੇ ਤਾਂ ਵੀ ਘਾਟੇ 'ਚ ਹੈ। ਦੋਵੇਂ ਪਾਸੇ ਘਾਟੇ ਆ ਜਿਹੜੇ, ਉਹਨਾਂ ਘਾਟਿਆਂ ਨੂੰ ਮੁਨਾਫੇ 'ਚ ਬਦਲਣ ਲਈ ਇਹੋ ਜਿਹੀ ਜੋ ਤਰਕੀਬ ਲੜਾਈ ਜਾ ਰਹੀ ਹੈ, ਇਹ ਹੱਕ ਮਾਰੀ ਹੈ ਉਹਨਾਂ ਯੋਗ ਮੁੰਡਿਆਂ ਦੀ ਜਿਨ੍ਹਾਂ ਨੇ ਇਹਨਾਂ ਨੌਕਰੀਆਂ ਲਈ ਕਈ ਮਹੀਨਿਆਂ ਤੋਂ ਗਰਾਊਂਡਾਂ ਦੇ ਵਿੱਚ ਖੂਨ ਤੇ ਪਸੀਨਾ ਜਿਹੜਾ ਦੋਵੇਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੇ ਪੱਧਰ ਤੇ ਡੋਲਿਆ ਵਾ। ਬਿਲਕੁਲ ਜੀ, ਜਿੰਨੀਆਂ ਵੀ ਇਹਨਾਂ ਨੇ ਭਰਤੀਆਂ ਕੀਤੀਆਂ ਸਾਰਿਆਂ ਦੇ ਉੱਤੇ ਹੀ ਕੁਐਸਚਨ ਹੈ। ਤੇ ਹੁਣ ਆਪਣਾ ਅਖੀਰਲਾ ਸਵਾਲ ਆ ਬੁਲਾਰੀਆ ਦੀ, ਉਸ ਮੰਡੀ ਤੇ ਵੀ ਪਿਆ ਬਖੇੜਾ। ਦੇਖੋ ਇਹਦੀ ਜਿਹੜੀ ਇੱਕ ਵੀਡੀਓ ਆਈ ਸੀ ਕੁਝ ਦਿਨ ਪਹਿਲਾਂ, ਉਹ ਬੜੀ ਚਰਚਾ ਦੇ ਵਿੱਚ ਰਹੀ ਹੈ, ਜਿਹਦੇ 'ਚ ਉੱਚਾ ਨੀਵਾਂ ਬੋਲਦਾ ਪਿਆ ਪੁਲਿਸ ਅਧਿਕਾਰੀਆਂ ਨੂੰ। ਪੁਲਿਸ ਅਧਿਕਾਰੀ ਵੀ ਕਾਹਦੇ ਛੋਟੇ ਲੈਵਲ ਦੇ, ਉਹ ਛੋਟੇ ਰੈਂਕ ਦੇ ਜਿਹੜੇ ਪੁਲਿਸ ਮੁਲਾਜ਼ਮ ਸਨ ਉਹ ਉੱਥੇ ਗਏ ਸੀਗੇ, ਭੇਜੇ ਹੋਣੇ ਵੱਡੇ ਅਧਿਕਾਰੀਆਂ ਨੇ, ਉਹ ਚਲੇ ਗਏ ਹੁਕਮ ਵਜਾਉਣ। ਤੇ ਜਿਸ ਤਰ੍ਹਾਂ ਇਹ ਗੱਲ ਕਰਦਾ ਪਿਆ ਬੁਲਾਰੀਆ, ਉਹ ਤੋਂ ਜਾਪਦਾ ਕਿ ਬੁਲਾਰੀਆ ਜਿਹੜਾ ਕਈ ਵਾਰ ਬੁਲਾਰਾ ਬਹੁਤ ਹੀ ਉੱਚਾ ਜ਼ਿਆਦਾ ਕਰ ਜਾਂਦਾ, ਬੋਲ ਬੁਲਾਰਾ ਇੰਨਾ ਚਾਹੀਦਾ ਨਹੀਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਝਿੜਕਿਆ, ਉਹਨਾਂ ਨੂੰ ਇੰਨੇ ਜਿਸ ਅੰਦਾਜ਼ ਦੇ ਵਿੱਚ ਉੱਥੋਂ ਦਬਲ ਰਿਹਾ। ਖੈਰ ਉਹ ਅਲੱਗ ਵਿਸ਼ਾ ਆ। ਪਰ ਹੁਣ ਇਹਦੀ ਬੱਕਰ ਮੰਡੀ ਜਿੱਥੋਂ ਉਹ ਪੁਲਿਸ ਵਾਲੇ ਨੇ ਦਬੱਲੇ ਸਨ, ਉਸ ਬੱਕਰ ਮੰਡੀ ਤੇ ਹੀ ਵਿਵਾਦ ਖੜਾ ਹੋ ਗਿਆ। ਕੱਲ ਪ੍ਰੈਸ ਕਾਨਫਰੰਸ ਕੀਤੀ ਹੈ, ਠੇਕੇਦਾਰ ਹੈ ਜਿਹੜਾ ਸੁਖਪਾਲ ਸਿੰਘ ਤੇ ਅਸ਼ੋਕ ਖੰਨਾ, ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਜਿਹੜੀ ਇਹ ਬੱਕਰ ਮੰਡੀ ਦੀ ਜਗ੍ਹਾ ਮੇਰੇ ਖਿਆਲ ਦੇ ਨਾਲ 8200 ਗਜ ਦੀ ਉਹਦੀ ਲੰਬਾਈ ਚੜਾਈ ਹੈ, ਉਹ ਕਹਿੰਦੇ ਜਿਹੜੀ ਇਹ ਜਗ੍ਹਾ
ਇਹ ਹੀ ਜਿਹੜੀ ਉਹ ਕਬਜ਼ੇ ਦੇ ਰੂਪ ਦੇ ਵਿੱਚ ਇਹਨੇ ਬੁਲਾਰੀਏ ਨੇ ਨੱਪੀ ਹੋਈ ਹੈ। ਦੂਜੇ ਪਾਸੇ ਇਹ ਵੀ ਕਿਹਾ ਗਿਆ ਉਹਨਾਂ ਠੇਕੇਦਾਰਾਂ ਵੱਲੋਂ ਕਿ ਉਹਨਾਂ ਦੇ ਕੋਲ ਸਾਰੇ ਪੰਜਾਬ ਦਾ ਠੇਕਾ ਆ, ਸਾਰੇ ਪੰਜਾਬ ਦੀਆਂ ਪਸ਼ੂ ਮੰਡੀਆਂ ਦਾ ਉਹਨਾਂ ਦੇ ਕੋਲ ਅਧਿਕਾਰ ਹੈ ਕਿ ਉਹ ਪਰਚੀ ਕੱਟਦੇ ਆ ਜਾਂ ਜਿਹੜੀ ਆਮਦਨ ਹੈ ਜਿਹੜੀ ਉਹਦੇ ਰੂਪ ਦੇ ਵਿੱਚ ਕੁਛ ਨਾ ਕੁਛ ਲੈਂਦੇ ਆ, ਪਰ ਇੱਥੋਂ ਉਹਨਾਂ ਨੂੰ ਕੱਖ ਵੀ ਨਹੀਂ ਮਿਲਦਾ ਕਿਉਂਕਿ ਬੁਲਾਰੀਆ ਜਿਹੜਾ ਉਹ ਬਾਂਹ ਨਹੀਂ ਫੜਾਉਂਦਾ। ਬਹੁਤ ਵੱਡੇ ਦੋਸ਼ ਲਾਏ ਆ, ਪਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਦੋਸ਼ ਅੱਜ ਕਿਉਂ ਲੱਗਦੇ ਪਏ ਆ? ਜਦੋਂ ਬੁਲਾਰੀਆ ਬਾਹਰ ਆ ਗਿਆ ਅਕਾਲੀ ਦਲ ਤੋਂ ਜਾ ਕੇ ਕਾਂਗਰਸ ਨਾਲ ਜਾ ਰਿਹਾ, ਉਦੋਂ ਹੀ ਇਹ ਠੇਕੇਦਾਰ ਕਿਉਂ ਜਾਗੇ? ਕਿਉਂਕਿ ਆਪਦੇ ਆਪ ਹੀ ਤੇ ਕਹਿੰਦੇ ਆ ਕਿ ਬੁਲਾਰੀਆ ਕਈ ਚਿਰਾਂ ਤੋਂ ਸਾਨੂੰ ਕੁਝ ਵੀ ਨਹੀਂ ਦਿੰਦਾ ਲੈਂਦਾ। ਇਹਦਾ ਮਤਲਬ ਹੈ ਕਿ ਪਹਿਲਾਂ ਚੁੱਪ ਕਰੇ ਰਹੇ। ਜੇ ਉਹ ਅਕਾਲੀ ਦਲ ਦੇ ਨਾਲ ਖੜਾ ਰਹਿੰਦਾ, ਜਿਵੇਂ ਸ਼ੇਰ ਸਿੰਘ ਘੁਬਾਇਆ ਵਾਰੀ ਜੇ ਤੇ ਉਹ ਦਿੱਲੀ ਚਲਾ ਗਿਆ ਤੇ ਪਿੱਛੋਂ ਕਾਲਜ ਦੇ ਵਿੱਚ ਵਿਜੀਲੈਂਸ ਆ ਗਈ ਕਿ ਲਿਆਓ ਹਿਸਾਬ ਕਿਤਾਬ, ਜੇ ਉਹ ਵਾਪਸ ਮੁੜ ਆਇਆ ਤੇ ਵਿਜੀਲੈਂਸ ਵੀ ਵਾਪਸ ਚਲੇ ਗਈ। ਉਸੇ ਤਰੀਕੇ ਦੇ ਨਾਲ ਆ ਕਿ ਜੇ ਬੁਲਾਰੀਆ ਅਕਾਲੀ ਦਲ ਦੇ ਵਿੱਚ ਬੈਠਾ ਰਹਿੰਦਾ ਫਿਰ ਸ਼ਾਇਦ ਠੇਕੇਦਾਰ ਵੀ ਸੁੱਤੇ ਰਹਿੰਦੇ। ਜੇ ਹੁਣ ਬੁਲਾਰੀਆ ਕਾਂਗਰਸ ਦੇ ਵਿੱਚ ਆ ਗਿਆ ਤੇ ਹੁਣ ਠੇਕੇਦਾਰ ਵੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਜੀ ਇਹਨੇ ਤੇ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਸਾਨੂੰ ਕੋਈ ਰੈਂਟ ਨਹੀਂ ਦਿੱਤਾ, ਸਾਨੂੰ ਕੋਈ ਪਰਚੀ ਨਹੀਂ ਕਟਾਈ। ਇਹ ਜਗ੍ਹਾ ਵੀ ਜਿਹੜੀ ਉਹਨਾਂ ਨੂੰ ਯਾਦ ਆਇਆ ਕਿ ਇਹ ਕਬਜ਼ਾ ਕੀਤਾ ਹੋਇਆ। ਉਧਰ ਬੁਲਾਰੀਏ ਨੇ ਇਹ ਗੱਲ ਆਖੀ ਹੈ ਕਿ ਠੀਕ ਹੈ ਕਿ ਮੇਰਾ ਝਗੜਾ ਚੱਲਦਾ ਹੈ ਅਦਾਲਤ ਦੇ ਵਿੱਚ, ਇਸ ਤੋਂ ਵੱਧ ਮੈਂ ਕੁਛ ਨਹੀਂ ਕਹਿਣਾ, ਅਦਾਲਤ ਦੇ ਵਿੱਚ ਮੇਰਾ ਕੇਸ ਚੱਲਦਾ ਇਸ ਪ੍ਰਾਪਰਟੀ ਨੂੰ ਲੈ ਕੇ। ਚਲੋ ਜੋ ਮਰਜ਼ੀ ਹੈ, ਅਦਾਲਤ ਨੇ ਫੈਸਲਾ ਕਰਨਾ ਹੈ ਕਿ ਮਾਲਕੀ ਹੱਕ ਕਿਹਦਾ ਹੈ, ਬੁਲਾਰੀਏ ਦਾ ਜਾਂ ਜਿਹੜੇ ਦਾਅਵਾ ਕਰਦੇ ਦਾਅਵੇਦਾਰਾਂ ਦਾ। ਪਰ ਇੱਕ ਚੀਜ਼ ਇਸ ਗੱਲ ਤੋਂ ਸਾਫ਼ ਹੁੰਦੀ ਹੈ ਕਿ ਦੇਖੋ ਜਿਹੜੇ ਚਰਚੇ ਅਸੀਂ ਸੁਣਦੇ ਸਾਂ ਕਿ ਇੰਦਰਬੀਰ ਸਿੰਘ ਬੁਲਾਰੀਆ ਜਿਹੜਾ ਅਕਾਲੀ ਦਲ ਤੋਂ ਬਾਹਰ ਆਉਣ ਲਈ ਤਰਲੋ ਮੱਛੀ ਹੁੰਦਾ ਹੈ, ਉਹਦੇ ਪਿੱਛੇ ਇਹ ਨਹੀਂ ਕਿ ਉਹਨੂੰ ਅੰਗੜਾਈ ਆਈ, ਉਹਨੂੰ ਵਾਸੀ ਆਈ ਹੈ ਤੇ ਉਹਦੇ ਅੰਦਰ ਹੈ ਜਿਹੜਾ ਪੰਜਾਬ ਦਾ ਹੇਜ ਜਾਗ ਪਿਆ। ਅਸਲ ਦੇ ਵਿੱਚ ਇਹਨਾਂ ਦੇ ਕਾਰੋਬਾਰੀ ਹਿੱਤ ਪਹਿਲਾਂ ਸਾਂਝੇ ਸਨ। ਮਾਝੇ ਦਾ ਜਿਹੜਾ ਅਕਾਲੀ ਜਰਨੈਲ ਹੈ ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਸਾਂਝ ਸੀ ਤੇ ਹੌਲੀ ਜਦੋਂ ਇੱਕ ਦੂਜੇ ਦੇ ਕਾਰੋਬਾਰੀ ਹਿੱਤ ਇੱਕ ਦੂਜੇ ਨੇ ਲਿਤਾੜਨੇ ਸ਼ੁਰੂ ਕਰ ਦਿੱਤੇ ਤੇ ਫਿਰ ਨਜ਼ਦੀਕੀਆਂ, ਫਿਰ ਜਿਹੜੀਆਂ ਦੂਰੀਆਂ ਬਣ ਗਈਆਂ, ਫਿਰ ਜਿਹੜੇ ਜੱਫੇ ਸੀ ਆਪਸ ਵਿੱਚ ਉਹ ਤੱਫੇ ਬਣ ਗਏ ਤੇ ਫਿਰ ਉਹਦਾ ਸਿੱਟਾ ਜਿਹੜਾ ਅੱਜ ਇਹ ਨਿਕਲਿਆ ਕਿ ਜਿਹੜੀ ਬੱਕਰ ਮੰਡੀ ਦੀ ਸਾਂਝੀ ਕਮਾਈ ਖਾਂਦੇ ਰਹੇ ਹੁਣ ਉਹ ਕਬਜ਼ੇ ਦੀ ਵੀ ਬਣ ਗਈ ਹੈ। ਹੁਣ ਉਹਦੇ ਕੇਸ ਜਿਹੜੇ ਅਦਾਲਤਾਂ 'ਚ ਵੀ ਪਹੁੰਚ ਗਏ ਆ। ਜੀ ਇਸੇ ਤਰ੍ਹਾਂ ਹੁੰਦਾ ਜੀ ਜਿਸਲੇ ਫਿਰ ਵਿਗੜ ਜਾਂਦੀ ਆ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਬਾਰੇ ਦੱਸਿਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਰੋਤੇ ਇਹ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ ਜੋ ਦੱਸਦੇ ਨੇ ਕਿ ਕੀ ਕੁਛ ਹੋ ਰਿਹਾ ਆ। ਤੇ ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।